ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਕਿਹਾ ਹੈ ਵੀ ਜਿਹੜੀਆਂ ਐਪਸਟੀਨ ਦੀਆਂ ਬਿਲ ਕਲਿੰਟਨ ਜਾਂ ਹੋਰ ਡੈਮੋਕ੍ਰੇਟਸ ਦੇ ਨਾਲ ਟਾਈਜ਼ ਆ ਉਹਨਾਂ ਨੂੰ ਵੀ ਜਿਹੜਾ ਦੱਸਿਆ ਜਾਵੇ, ਕਿਉਂਕਿ ਖੁਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਨਾਂ ਆ ਇਹਨਾਂ ਫਾਈਲਸ ਦੇ ਵਿੱਚ ਆ ਗਿਆ ਹੈਗਾ। 2000 ਦੇ ਲਾਗੇ ਛਾਗੇ ਜਿਹੜੇ ਬਿਲ ਕਲਿੰਟਨ ਆ ਉਹ ਵੀ ਜੈਫਰੀ ਜਿਹੜੇ ਹੈਗੇ ਆ ਐਪਸਟੀਨ, ਉਹਨਾਂ ਦੇ ਜਿਹੜਾ ਜਗ੍ਹਾ ਸੀ, ਉਹਨਾਂ ਦਾ ਘਰ ਸੀ, ਉੱਥੇ ਉਹ ਪਹੁੰਚਦੇ ਰਹੇ ਹੈਗੇ ਆ। ਐਪਸਟੀਨ ਕਹਿੰਦੇ ਵੀ ਡੈਮੋਕ੍ਰੇਟ ਸੀ। ਇਹ ਡੈਮੋਕ੍ਰੇਟਾਂ ਦੀ ਪ੍ਰੋਬਲਮ ਆ, ਰਿਪਬਲਿਕਨ ਪ੍ਰੋਬਲਮ ਨਹੀਂ। ਇਹ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਲਿਖਿਆ ਹੈਗਾ ਤੇ ਕਹਿੰਦੇ ਵੀ ਆਈ ਹੈਵ ਏ ਕੰਟਰੀ ਟੂ ਰਨ। ਜਸਟਿਸ ਡਿਪਾਰਟਮੈਂਟ ਨੇ ਹਜੇ ਇਹਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਰਿਸਪੌਂਸ ਆ ਉਹ ਨਹੀਂ ਦਿੱਤਾ ਹੈਗਾ, ਪਰ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਮੇਰੀਆਂ ਜਿਹੜੀਆਂ ਐਪਸਟੀਨ ਦੇ ਨਾਲ ਰਿਲੇਸ਼ਨ ਸੀ ਉਹ ਬਹੁਤ ਲੰਮਾ ਸਮਾਂ ਪਹਿਲਾਂ ਜਿਹੜਾ ਆ ਉਹ ਖਤਮ ਹੋ ਗਿਆ ਸੀ। JP ਮੋਰਗਨ ਨੇ $290 ਮਿਲੀਅਨ 2023 ਦੇ ਵਿੱਚ ਕੁਝ ਐਪਸਟੀਨ ਦੇ ਜਿਹੜੇ ਵਿਕਟਮ ਸੀ ਉਹਨਾਂ ਨੂੰ ਪੇ ਕੀਤਾ ਸੀ, ਸੈਟਲ ਕੀਤਾ ਸੀ, ਜਿਹੜੀਆਂ ਐਕੁਜੀਸ਼ਨਸ ਉਹਨਾਂ ਦੇ ਉੱਤੇ ਲੱਗੀਆਂ ਸੀਗੀਆਂ। ਜੀ, ਇੱਕ ਪੌਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਵਾਲੇ ਰਾਸ਼ਟਰਪਤੀ ਫੈਲਨ ਜਿਹੜੀਆਂ ਉਹਨਾਂ ਦੇ ਉੱਤੇ ਕਿੰਨੀਆਂ ਕਨਵਿਕਸ਼ਨ ਜਿਹੜੀਆਂ ਹੋਈਆਂ, ਜਿਨ੍ਹਾਂ ਦਾ ਸਿੱਧਾ ਨਾਮ ਜਿਹੜੀ ਸੈਕਸ ਟ੍ਰੈਫਿਕਿੰਗ ਦੇ ਵਿਕਟਮਸ ਦੇ ਨਾਲ ਕਈ ਘੰਟੇ ਉਸਦੇ ਘਰ ਦੇ ਵਿੱਚ ਗੁਜ਼ਾਰਨ ਵਾਲਾ ਜਿਹੜਾ ਟਰੰਪ ਆ ਹੁਣ ਇਹ ਕਹਿ ਰਿਹਾ ਵੀ ਇਹ ਮਾਮਲਾ ਜਿਹੜਾ ਸਿਰਫ ਡੈਮੋਕ੍ਰੇਟਾਂ ਦਾ ਜਿਹੜਾ ਹੈਗਾ, ਆਪਣੇ ਸਿਰ ਤੋਂ ਨਜ਼ਲਾ ਜਿਹੜਾ ਉਹ ਝਾੜਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਇਸ ਟਾਈਮ ਰਾਸ਼ਟਰਪਤੀ ਟਰੰਪ ਆ ਉਹ ਪੂਰੀ ਤਰ੍ਹਾਂ ਲਗਾ ਹੋਇਆ ਆ। ਸੋ ਇਹਦਾ ਅੱਗੇ ਕੀ ਬਣਨਾ ਆ, ਪਰ ਇਹ ਆ ਵੀ ਰਿਪਬਲਿਕਨਸ ਵੀ ਇਹਨਾਂ ਦਾ ਵੀ ਹਾਜਮੁੱਲਾ ਜਿਹੜਾ ਮਾਦਾ ਕਾਫੀ ਸਟਰੋਂਗ ਹੁੰਦਾ ਆ, ਇਹਨਾਂ ਨੇ ਵੀ ਹਜਮ ਕਰ ਜਾਣਾ। ਪਹਿਲੋਂ ਵੀ ਹੋਰ ਬਥੇਰੀਆਂ ਚੀਜ਼ਾਂ ਹਜਮ ਕੀਤੀਆਂ, ਜਿੱਦਾਂ ਡੈਮੋਕ੍ਰੇਟ ਪਹਿਲਿਆਂ ਦੇ ਕਰਦੇ ਰਹੇ ਆ, ਉੱਦਾਂ ਹੀ ਇਹਨਾਂ ਦਾ ਵੀ ਮਾਦਾ ਇਹਨਾਂ ਦੇ ਸਪੋਰਟਰਸ ਦਾ ਕਾਫੀ ਸਟਰੋਂਗ ਹੈਗਾ ਆ। ਸੋ ਹੁਣ ਇਗਨੋਰ ਇਹ ਪੂਰੀ ਤਰ੍ਹਾਂ ਕਰ ਰਹੇ ਆ। ਮਾਗਾ ਜਿਹੜੇ ਆ ਵੱਲੋਂ ਬਹੁਤ ਰੌਲਾ ਪਾਉਂਦੇ ਸੀਗੇ ਐਪਸਟੀਨ ਫਾਈਲਸ ਦਾ, ਤੇ ਹੁਣ ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਇਗਨੋਰ ਕਰਨਾ ਜਿਹੜਾ ਉਹ ਇਸ ਨੂੰ ਸ਼ੁਰੂ ਕਰ ਦਿੱਤਾ। ਅਜੇ 20,000 ਜਿਹੜੇ ਦਸਤਾਵੇਜ਼ ਆ ਉਹ ਰਿਲੀਜ਼ ਇਸ ਦੇ ਵਿੱਚ ਹੋਏ ਆ, ਤੇ ਟਰੰਪ ਹੁਣੇ ਜਿਹੜੇ ਇਸ ਨੂੰ ਸ਼ਰਗ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਜੇ ਉੱਦਾਂ ਦੇਖਿਆ ਜਾਵੇ, ਐਪਸਟੀਨ ਦੇ ਜਿਹੜੇ ਬਹੁਤ ਹੀ ਜ਼ਿਆਦਾ ਤਾਕਤਵਰ ਜਿਹੜੇ ਮਿੱਤਰ ਆ ਉਹ ਇਸ ਦੇ ਵਿੱਚ ਰਹੇ ਆ। ਈਮੇਲਸ ਦੇ ਵਿੱਚ ਤੇ ਇਹ ਵੀ ਸਾਹਮਣੇ ਆਉਂਦਾ ਵੀ 2018 ਦੇ ਵਿੱਚ ਟਰੰਪ ਦੇ ਨਾਲ ਕਿੱਦਾਂ ਡੀਲ ਕਰਨਾ ਆ, ਪੋਲੀਟੀਕਲ ਐਡਵਾਈਸ ਜਿਹੜੀ ਆ ਉਹ ਵੀ ਇਹਨਾਂ ਈਮੇਲਸ ਦੇ ਵਿੱਚ ਸਾਹਮਣੇ ਜਿਹੜੀ ਉਹ ਆ ਰਹੀ ਹੈ। ਕਨਵਿਕਟਡ ਸੈਕਸ ਅਫੈਂਡਰ ਸੁਸਾਈਡ ਦੇ ਨਾਲ ਕਥਿਤ ਤੌਰ ਦੇ ਉੱਤੇ ਮਰਿਆ ਜੈਫਰੀ ਐਪਸਟੀਨ ਕਹਿੰਦੇ ਵੀ ਉਹ ਆਪਣੀ ਪੋਲੀਟੀਕਲ ਤੇ ਫਾਈਨੈਂਸ਼ੀਅਲ ਐਕਿਊਮੈਨ ਆ ਉਸ ਨੂੰ ਲਗਾਤਾਰ ਵਰਤਦਾ ਰਿਹਾ ਆ ਅਜਿਹੇ ਜਿਹੜੇ ਪਾਵਰਫੁਲ ਪਲੇਅਰਸ ਆ ਇੰਟਰਨੈਸ਼ਨਲ ਸਟੇਜ ਦੇ ਉੱਤੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੂਵ ਕਰਨਾ ਆ ਜਾਂ ਕਿਸ ਤਰੀਕੇ ਦੇ ਨਾਲ ਇਨਫਲੂਐਂਸ ਕਰਨਾ ਆ, ਉਸ ਤਰੀਕੇ ਦੇ ਨਾਲ। ਸੋ ਇਨਫਲੂਐਂਸ ਵੀਲਡਰ ਦੇ ਤੌਰ ਦੇ ਰੋਲ ਦੇ ਵਿੱਚ ਕਹਿੰਦੇ ਵੀ ਐਪਸਟੀਨ ਪਹਿਲਾਂ ਜਿਹੜਾ ਆ ਉਹ ਰਿਹਾ ਹੈਗਾ ਆ, ਤੇ ਆਪਣੇ ਆਪ ਨੂੰ ਕਹਿੰਦੇ ਵੀ ਪਿਚ ਕਰਦਾ ਰਿਹਾ ਵੀ ਕਹਿੰਦਾ ਵੀ ਮੈਂ ਗੁਰੂ ਆ ਇਹ ਵਰਲਡ ਲੀਡਰਸ ਦਾ, ਵੀ ਇਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਆ, ਵੀ ਖਾਸ ਕਰਕੇ ਉਸ ਟਾਈਮ ਦੇ ਉੱਤੇ ਨਵੇਂ ਚੁਣੇ ਗਏ ਸੀਗੇ ਡੋਨਲਡ ਟਰੰਪ ਪਹਿਲੀ ਵਾਰੀ ਜਦੋਂ ਰਾਸ਼ਟਰਪਤੀ ਉਹ ਬਣੇ ਸੀ। ਐਪਸਟੀਨ ਨੇ ਇਹਨਾਂ ਈਮੇਲਸ ਦੇ ਵਿੱਚ ਇਹ ਵੀ ਜਿਹੜਾ ਉਹ ਕਹਿ ਲਓ ਵੀ ਜਿਹੜਾ ਬੋਸਟ ਕੀਤਾ ਵੀ ਇਹ ਜਿਹੜਾ ਉਹ ਦਾਅਵਾ ਕਰਦਾ ਰਿਹਾ ਵੀ ਜਿਹੜੇ ਟੌਪ ਰਸ਼ੀਅਨ ਡਿਪਲੋਮੈਟ ਆ ਉਹਨਾਂ ਨੂੰ ਉਸ ਨੂੰ ਜਿਹੜਾ ਉਹਨੇ ਕੌਂਸਲ ਵੀ ਜਿਹੜਾ ਉਹ ਕੀਤਾ ਆ ਵੀ ਟਰੰਪ ਦੀ ਸਾਈਕੀ ਨੂੰ ਜਿਹੜਾ ਉਹ ਲੈ ਕੇ। ਉਸ ਤੋਂ ਕੁਝ ਮਹੀਨੇ ਬਾਅਦ ਹੀ ਜਿਹੜਾ ਐਪਸਟੀਨ ਆ ਸੈਕਸ ਟ੍ਰੈਫਿਕਿੰਗ ਚਾਰਜਸ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਹੋਇਆ ਸੀਗਾ। ਸੋ ਇਹ ਜਿਹੜੀਆਂ ਈਮੇਲ ਆ ਜੂਨ 24 2018 ਦੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਆ, ਜਿਹਦੇ ਵਿੱਚ ਉਹ ਕਹਿੰਦਾ ਵੀ ਆਈ ਥਿੰਕ ਯੂ ਮਾਈਟ ਸੁਜੈਸਟ ਟੂ ਪੁਤਿਨ ਦੈਟ ਲਾਵਰੋਵ ਕੈਨ ਗੈਟ ਇਨਸਾਈਟ ਔਨ ਟਾਕਿੰਗ ਟੂ ਮੀ। ਐਪਸਟੀਨ ਨੇ ਜਿਹੜੀ ਈਮੇਲ ਆ ਉਸ ਦੇ ਵਿੱਚ ਜਿਹੜੀ ਉਹ ਲਿਖੀ ਸੀ। ਲਾਵਰੋਵ ਜਿਹੜਾ ਇਸ ਟਾਈਮ ਉੱਥੇ ਦਾ ਜਿਹੜਾ ਫੋਰਨ ਮਿਨਿਸਟਰ ਆ ਜਿਹੜਾ ਰਸ਼ੀਆ ਦਾ। ਸੋ ਜੈਫਰੀ ਨੂੰ ਜਿਹੜਾ ਆ ਉਹ ਕਈ ਜਿਹੜੇ ਹੋਰ ਮਿਨਿਸਟਰ ਜਿਹੜੇ ਉਹ ਪੁੱਛਦੇ ਆ। ਮਾਲਦੀਵ ਦਾ ਜਿਹੜਾ ਪ੍ਰੈਜ਼ੀਡੈਂਟ ਮੁਹੰਮਦ ਵਹੀਦ ਹਸਨ ਉਸ ਨੂੰ ਈਮੇਲ ਕਰਕੇ ਪੁੱਛਦਾ ਵੀ ਮੈਨੂੰ ਤੇਰੀ ਐਡਵਾਈਸ ਦੀ ਜਿਹੜੀ ਉਹ ਜ਼ਰੂਰਤ ਆ। ਕਹਿੰਦਾ ਵੀ ਮੇਰਾ ਫਾਈਨੈਂਸ ਮਿਨਿਸਟਰ ਕਹਿ ਰਿਹਾ ਆ ਅਨੋਨਿਮਸ ਫੰਡਸ ਮੈਨੇਜਰ ਨੂੰ ਜਿਹੜਾ ਉਹ ਲੈ ਕੇ ਵੀ $4 ਬਿਲੀਅਨ ਮਾਲਦੀਵ ਦੇ ਵਿੱਚ ਜਮ੍ਹਾਂ ਜਿਹੜੀ ਉਹ ਕਰਾ ਦਿਓ, ਤੇ ਸੋ ਉਹਦੇ ਬਾਰੇ ਵੀ ਜਿਹੜਾ ਉਹ ਸਲਾਹਾਂ ਜਿਹੜਾ ਉਹ ਦੇ ਰਿਹਾ ਸੀਗਾ। ਸੋ ਐਪਸਟੀਨ ਬੜਾ ਵੱਡਾ ਸੂਤਰਧਾਰ ਇੱਕ ਹਿਸਾਬ ਦੇ ਨਾਲ ਦੁਨੀਆ ਭਰ ਦੇ ਵਿੱਚ ਬਣ ਕੇ ਜਿਹੜਾ ਉਹ ਚੱਲ ਰਿਹਾ ਸੀ, ਜਿੱਥੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀਆਂ
ਤੋਂ ਲੈ ਕੇ ਰਾਇਲ ਫੈਮਿਲੀ ਦੇ ਜਿਹੜੇ ਪ੍ਰਿੰਸ ਤੇ ਹੋਰ ਦੁਨੀਆ ਦੇ ਜਿਹੜੇ ਰਾਸ਼ਟਰਪਤੀ, ਪ੍ਰਾਈਮ ਮਿਨਿਸਟਰਸ, ਉਹ ਤੇ ਇੰਡੀਆ ਵਾਲੇ ਤਾਂ ਹਰਦੀਪ ਪੁਰੀ ਦਾ ਨਾਮ ਵੀ ਇਸ ਦੇ ਵਿੱਚ ਜਿਹੜਾ ਆਲਰੇਡੀ ਆ ਦੀਪਕ ਚੁੱਕਾ ਹੈ। ਚੋਪੜਾ ਦਾ ਜਿਹੜਾ ਇੱਕ ਬਹੁਤ ਵੱਡਾ ਆਥਰ ਆ। ਹਾਂਜੀ। ਸੋ ਇਹ ਰਾਜਕਰਮੀਤ ਸਿੰਘ ਜੀ ਬੜੇ ਇਹ ਤਾਂ ਇਦਾਂ ਲੱਗਦਾ ਸੀ ਵੀ ਦੁਨੀਆ ਦੀਆਂ ਸਰਕਾਰਾਂ ਹੀ ਸ਼ਾਇਦ ਉਹ ਚਲਾਉਂਦਾ ਹੈਗਾ। ਇਹ ਲੱਗਦਾ ਇਹੀ ਰਿਹਾ ਇਹਦੀਆਂ ਬਿਲਕੁਲ। ਈਮੇਲਾਂ ਤੋਂ ਤਾਂ ਇਦਾਂ ਲੱਗਦਾ। ਹਾਊਸ ਓਵਰਸਾਈਟ ਕਮੇਟੀ ਨੇ ਵੈਡਨਸਡੇ ਨੂੰ ਜਿਹੜਾ ਡਿਟੇਲਸ ਦਿੱਤੀਆਂ ਹੈਗੀਆਂ ਕਿੱਦਾਂ ਵੀ ਜਿਹੜਾ ਡਿਸਗ੍ਰੇਸਡ ਇਨਵੈਸਟਰ ਜੈਫਰੀ ਐਪਸਟੀਨ ਸੀ, ਉਹਦੇ ਦੁਨੀਆ ਦੇ ਵੱਖ-ਵੱਖ ਲੀਡਰਾਂ ਨਾਲ ਕਿੱਦਾਂ ਦੇ ਕਨੈਕਸ਼ਨ ਸੀਗੇ। 2008 ਦੇ ਵਿੱਚ ਉਹਨੂੰ ਪ੍ਰੋਸੀਕਿਊਸ਼ਨ ਸੋਲਿਸਿਟੇਸ਼ਨ ਤੇ ਸੋਲਿਸਿਟੇਸ਼ਨ ਵਿਦ ਅ ਮਾਈਨਰ ਉਹਦਾ ਜਿਹੜਾ ਚਾਰਜ ਕੀਤਾ ਗਿਆ ਸੀ। ਸਟੀਵਨ ਬੈਨਨ ਵਰਗਿਆਂ ਦੇ ਜਿਹੜਾ ਟਰੰਪ ਉਹਨਾਂ ਦਾ ਵਾਈਟ ਹਾਊਸ ਦਾ ਸਟ੍ਰੈਟਜਿਸਟ ਹੈਗਾ, ਉਹਦੇ ਸਿੱਧੇ ਸੰਬੰਧ ਜਿਹੜੇ ਐਪਸਟੀਨ ਦੇ ਨਾਲ ਸੀਗੇ। ਸੋ ਇਸ ਤੋਂ ਬਿਨਾਂ ਲੈਰੀ ਸਮਰਸ ਦੇਖੋ ਵੀ ਵਾਈਟ ਹਾਊਸ ਦੇ ਇਕਨੋਮਿਕ ਕਾਉਂਸਲ ਦੇ ਹੈਡ ਰਹੇ ਆ ਤੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ। ਇਹੁਦ ਬਰਾਕ ਇਹ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਤੇ ਡਿਫੈਂਸ ਮਿਨਿਸਟਰ ਰਹੇ ਆ। ਉਹਨੂੰ 2013 ਚ ਸਮਰ ਦੇ ਨਾਲ ਗੱਲਬਾਤ ਕਰਕੇ ਜਿਹੜੇ ਕਨੈਕਸ਼ਨ ਬਣਾਏ ਹੈਗੇ ਆ, ਕਿਸੰਜਰ ਚਾਈਨਾ ਗਏ ਇਦਾਂ ਕਰਕੇ। ਟੌਮ ਪ੍ਰਿਟਜ਼ਿਕਰ ਇਹ ਇੱਕ ਬਿਲੀਨੀਅਰ ਜਿਹੜਾ ਆ, ਇਹਦੇ ਸੰਬੰਧ ਰਹੇ ਆ ਵਾਸ਼ਿੰਗਟਨ ਪੋਸਟ ਦੇ ਮੁਤਾਬਕ। ਮਾਈਕਲ ਵੋਲਫ ਆਥਰ ਆ ਬੜਾ ਵੱਡਾ, ਇਹਦੇ ਸਿੱਧੇ ਸੰਬੰਧ ਰਹੇ ਹੈਗੇ ਆ। ਇਸ ਤੋਂ ਬਿਨਾਂ ਕੈਥਰੀਨ ਰੂਮਲਰ, ਇਹ ਜਿਹੜੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ ਟਾਈਮ ਦੇ ਉੱਤੇ ਵਾਈਟ ਹਾਊਸ ਦੀ ਕੌਂਸਲ ਸੀ। ਉਹਦਾ ਜਿਹੜੇ ਮੈਸੇजेस ਐਪਸਟੀਨ ਦੇ ਨਾਲ ਜਿਹੜੇ ਈਮੇਲਸ ਉਹ ਸਾਰੀਆਂ ਬਾਹਰ ਆਈਆਂ ਹੈਗੀਆਂ ਆ। ਇਸ ਤੋਂ ਬਿਨਾਂ ਦੀਪਕ ਚੋਪੜਾ ਜਿਹੜਾ ਆ ਤੁਹਾਨੂੰ ਪਤਾ ਵੀ ਬੜਾ ਤਕੜਾ ਆਥਰ ਹੈਗਾ ਆ। ਸਪਿਰਿਚੁਅਲ ਤੇ ਮੈਟਾਫਿਜ਼ੀਕਲ ਕਨੈਕਸ਼ਨ ਦੇ ਸੰਬੰਧ ਦੇ ਵਿੱਚ ਆਪਣੇ ਲੈਕਚਰ ਕਰਦਾ। 2016 ਚ ਉਹਨੂੰ ਚੋਪੜੇ ਨੇ ਐਪਸਟੀਨ ਨੂੰ ਪੁੱਛਿਆ ਸੀ ਵੀ ਟਰੰਪ ਦੀ ਜਿਹੜੀ ਐਕਸ ਵਾਈਫ ਮਾਰਲਾ ਮੈਪਲਸ ਆ, ਉਹ ਕਹਿੰਦੇ ਪਈ ਜਦੋਂ ਉਹ ਪ੍ਰੈਗਨੈਂਟ ਸੀਗੀ ਟਰੰਪ ਉਹਨਾਂ ਦੇ ਨਾਲ, ਤੇ ਕਹਿੰਦੇ ਵੀ ਮੈਂ ਉਸ ਟਾਈਮ ਦੇ ਉੱਤੇ $10,000 ਵੀ ਬੈਟ ਕੀਤਾ ਸੀ ਪਤਾ ਨਹੀਂ ਬੇਬੀ ਫੂਡ ਦੇ ਲਈ। ਸੋ ਤੁਸੀਂ ਦੇਖੋ ਕਿੱਦਾਂ ਦੇ ਜਿਹੜੇ ਸੰਬੰਧ ਆ। ਟੌਮ ਬਰਾਕ ਇਹ ਯੂਐਸ ਦੇ ਐਂਬੈਸਡਰ ਰਹੇ ਆ ਟਰਕੀ ਨੂੰ, ਇਹਦਾ ਜਿਹੜਾ ਸਿੱਧਾ ਸੰਬੰਧ ਸੀ। ਸੋ ਟੌਪ ਇਹ ਵਾਸ਼ਿੰਗਟਨ ਪੋਸਟ ਨੇ ਅੱਜ ਸਾਰੇ ਜਿਹੜੇ ਆ ਇਹ ਲੀਡਰ ਆ ਇਹਨਾਂ ਦੇ ਨਾਂ ਜਿਹੜੇ ਆ ਡਿਸਕਲੋਜ਼ ਕੀਤੇ ਹੈਗੇ ਆ। ਜੀ ਬਿਲਕੁਲ। ਸੋ ਅਜੇ ਤਾਂ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਪਹਿਲਾਂ ਵੀ ਦੱਸ ਰਹੇ ਆ ਵੀ ਜਿਹੜੇ ਟਰੰਪ ਹੋਣਾ ਦੀ DOJ ਤੇ FBI ਆ, ਉਹ ਅਜੇ ਬਹੁਤ ਸਾਰੇ ਜਿਹੜੇ ਇਹਦੀ ਸਟੇਟ ਤੋਂ ਡਾਕੂਮੈਂਟ ਜਿਹੜੇ ਉਹਨਾਂ ਨੇ ਚੱਕੇ ਆ, ਉਸ ਦੇ ਉੱਤੇ ਕੁੰਡਲੀ ਮਾਰ ਕੇ ਬੈਠੇ, ਉਹ ਤਾਂ ਦੱਸ ਹੀ ਨਹੀਂ ਰਹੇ। ਥੋੜੇ ਚਿਰ ਪਹਿਲਾਂ ਜਦ FBI ਦਾ ਨਵਾਂ ਬਣਿਆ ਡਾਇਰੈਕਟਰ ਕੈਸ਼ ਪਟੇਲ, ਉਹਨੂੰ ਪੁੱਛਿਆ ਗਿਆ ਸੀਗਾ ਵੀ ਐਪਸਟੀਨ ਫਾਈਲ ਦੇ ਵਿੱਚ ਟਰੰਪ ਉਹਨਾਂ ਦਾ ਨਾਮ ਕਿੰਨੀ ਵਾਰੀ ਆ, 1000 ਵਾਰੀ ਆ, ਕਹਿੰਦਾ ਨਹੀਂ 500 ਵਾਰੀ ਆ, ਨਹੀਂ 100 ਵਾਰੀ ਆ, ਨਹੀਂ। ਪਰ ਉਹਨੇ ਜਵਾਬ ਦੇਣ ਤੋਂ ਨਾ ਕੀਤੀ, ਪਰ ਉਹਨੂੰ ਇਹ ਪਤਾ ਸੀਗਾ ਵੀ ਨਾਂ ਉਸਦਾ ਟਰੰਪ ਦਾ ਇਹਨਾਂ ਫਾਈਲਾਂ ਦੇ ਵਿੱਚ, ਇਹਨਾਂ ਲਿਸਟ ਦੇ ਵਿੱਚ ਜਿਹੜਾ ਉਹ ਹੈਗਾ ਆ। ਸੋ ਅਮਰੀਕੀ ਕੀ ਇਸ ਜਿੰਨੇ ਜਿਹੜੇ ਨਿਆਣਿਆਂ ਦਾ ਸ਼ੋਸ਼ਣ ਜਿਹੜਾ ਉਹ ਕੀਤਾ, ਉਹਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਉਹਨਾਂ ਨੂੰ ਇਦਾਂ ਹੀ ਚੱਲਦੇ ਜਾਣਗੇ ਇਰਰਿਸਪੈਕਟਿਵ ਉਹ ਕਿਹੜੀ ਪਾਰਟੀ ਦੇ ਨਾਲ ਬਿਲੋਂਗ ਜਿਹੜਾ ਉਹ ਕਰਦੇ ਆ। ਇੰਨਾ ਮਾਦਾ ਜਿਹੜਾ ਉਹ ਸਟਰੋਂਗ ਜਿਹੜਾ ਉਹ ਇਹਨਾਂ ਨੇ ਰੱਖ ਲਿਆ ਆ। ਤੇ ਇਹ ਇੱਕ ਬੜੀ ਅਫਸੋਸ ਵਾਲੀ ਜਿਹੜੀ ਉਹ ਗੱਲ ਹੋਵੇਗੀ। ਉੱਦਾਂ ਆਪਾਂ ਕਹਿੰਦੇ ਆ ਵੀ ਇਦਾਂ ਦੀ ਕੁਤਾਈ ਜਿਹੜੀ ਉਹ ਕਿਸੇ ਪਾਸੇ ਵੀ ਕਿਤੇ ਵੀ ਨਾ ਹੋਵੇ, ਤੇ ਲੀਡਰਸ ਤੋਂ ਵੀ ਇਹ ਅਕਸਰ ਜਿਹੜੀ ਉਮੀਦ ਰੱਖੀ ਜਿਹੜੀ ਉਹ ਜਾਣੀ ਚਾਹੀਦੀ ਆ। ਸੋ ਕੀ ਇਸ ਮਾਮਲੇ ਚੋਂ ਬਚ ਨਿਕਲ ਗਏ ਟਰੰਪ ਹੁਣੀ, ਜਾਂ ਉਹਨਾਂ ਦੀ ਪਾਰਟੀ ਉਹਨਾਂ ਦਾ ਸਾਥ ਦੇਵੇਗੀ ਵੀ ਐਡੇ ਪੈਡੋਫਾਈਲ ਦਾ ਜਿਹੜਾ ਉਹ ਸਾਥ ਦੇਣ ਵਾਲੇ, ਉਹਨਾਂ ਦੇ ਨਾਲ ਗੂੜੇ ਸੰਬੰਧ ਰੱਖਣ ਵਾਲੇ ਜਿਹੜੇ ਰਾਸ਼ਟਰਪਤੀ ਉਹ ਬਚ ਨਿਕਲਣਗੇ, ਜਾਂ ਉਹਦੇ ਨਾਲ ਇਕੱਲਾ ਉਹੀ ਰਾਸ਼ਟਰਪਤੀ ਹੋਈ ਨਹੀਂ। ਕਿਉਂਕਿ ਹੁਣ ਇਹ ਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਰਾਸ਼ਟਰਪਤੀ ਦਾ ਹੁੰਦਾ, ਇਸ ਲਈ ਉਹਨਾਂ ਦੇ ਉੱਤੇ ਜਿਹੜੀ ਗਾਜ ਆ ਉਹ ਜ਼ਿਆਦਾ ਡਿੱਗਣੀ ਆ। ਬਾਕੀ ਵੀ ਨਾਲ ਹੀ ਆ, ਬਰਾਬਰ ਦੇ ਹੀ ਆ। ਸੋ ਚਾਹੇ ਉਹ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਵਿੱਚ ਨਾਮ ਹੋਵੇ, ਤੇ ਚਾਹੇ ਜਿਹੜੇ ਆ ਹੋਰ ਪਾਰਟੀਆਂ ਦੇ ਬੰਦਿਆਂ ਦਾ ਜਿਹੜੇ ਇਸ ਦੇ ਵਿੱਚ ਨਾਮ ਹੋਣ, ਸਾਰਿਆਂ ਦੇ ਉੱਤੇ ਬਰਾਬਰ ਦੀ ਕਾਰਵਾਈ ਜਿਹੜੀ ਉਹ ਕਰਨੀ ਬਣਦੀ ਆ। ਸੋ ਇਹ ਇੱਕ ਡੈਮੋਕ੍ਰੇਟ ਪਾਰਟੀ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਲਾਂਭੇ ਕਰਕੇ ਰਾਸ਼ਟਰਪਤੀ ਟਰੰਪ ਲੱਗਦਾ ਨਹੀਂ ਵੀ ਇਸ ਚੋਂ ਜਿਹੜਾ ਬਚ ਲੈਣਗੇ। ਲੋਕਾਂ ਦੇ ਸਵਾਲ ਅਜੇ ਵੀ ਜਿਹੜੇ ਕਾਫੀ ਜ਼ਿਆਦਾ ਇਸ ਬਾਬਤ ਜਿਹੜੀ ਉਹ ਚੱਲ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਸਵਿਟਜ਼ਰਲੈਂਡ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਅਮਰੀਕਾ ਦੇ ਨਾਲ ਜਿਹੜੀ ਡੀਲ ਆ ਉਹ ਟੈਰਿਫਸ ਨੂੰ ਲੈ ਕੇ ਬਣਾ ਲਈ ਹੈਗੀ ਆ। ਹੁਣ ਸਵਿਟਜ਼ਰਲੈਂਡ ਦੇ ਉੱਤੇ ਜਿਹੜਾ ਟੈਰਿਫ ਆ ਸਿਰਫ 15% ਲੱਗੂਗਾ, ਤੇ ਕਹਿੰਦੇ ਪਈ ਹਾਇਰ US ਡਿਊਟੀਜ਼ ਜਿਹੜੀਆਂ ਆ ਉਹਦੇ ਨਾਲ ਸਵਿਟਜ਼ਰਲੈਂਡ ਦੇ ਜਿਹੜੇ ਡੇਰੀ ਫਾਰਮਰਸ ਆ ਉਹਨਾਂ ਨੇ ਮਿਲਕ ਪ੍ਰੋਡਕਸ਼ਨ ਦੇ ਵਿੱਚ ਵੀ ਕਾਫੀ ਕੱਟ ਆਫ ਕੀਤਾ ਆ।
ਇੱਕ ਟਾਈਮ ਦੇ ਉੱਤੇ ਸਵਿਟਜ਼ਰਲੈਂਡ ਤੇ 39% ਟੈਰਿਫ ਲੱਗਿਆ ਸੀ, ਜਿਸ ਨੂੰ ਘਟਾ ਕੇ ਹੁਣ 15% ਕਰ ਦਿੱਤਾ ਗਿਆ ਹੈ। ਇਹਦੇ ਨਾਲ ਜੋ ਫਾਰਮਾਸਿਊਟੀਕਲਸ ਆ, ਗੋਲਡ ਆ, ਘੜੀਆਂ ਆ, ਚਾਕਲੇਟ ਆ, ਉਹਨਾਂ ਨੂੰ ਐਕਸਪੋਰਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਲਪ ਹੋਊਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਅਗਸਤ ਦੇ ਵਿੱਚ ਇਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਕੀਤੀ ਸੀ ਟੈਰਿਫਸ ਨੂੰ ਘਟਾਉਣ ਦੇ ਲਈ ਸਵਿਟਜ਼ਰਲੈਂਡ ਦੇ ਨਾਲ। ਸੋ ਡੇਅਰੀ ਪ੍ਰੋਡਕਟਸ, ਗੋਲਡ ਵਾਚਸ, ਇਸ ਤਰ੍ਹਾਂ ਮੈਂ ਦੱਸਿਆ ਵੀ ਇਹ ਮੇਨ ਚੀਜ਼ਾਂ ਸੀਆਂ ਜਿਹੜਾ ਇੱਕ ਅੜਿੱਕਾ ਬਣੀਆਂ ਹੋਈਆਂ ਸੀਆਂ। ਸੋ ਹੁਣ 15% ਸਵਿਟਜ਼ਰਲੈਂਡ ਤੇ ਇਸ ਟਾਈਮ ਦੇ ਉੱਤੇ ਜਿਹੜਾ ਟੈਰਿਫ ਆ ਉਹ 39% ਤੋਂ ਘਟਾ ਕੇ 15% ਰਹਿ ਗਿਆ ਹੈਗਾ। ਜੀ, ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲੇ ਜਿਹੜੇ ਉਹ ਫਿਰ ਤੇਜ਼ ਕੀਤੇ ਆ ਤੇ 5 ਜਾਣਿਆਂ ਦੀ ਮੌਤ ਹੋਈ ਆ, 2 ਦਰਜਨ ਤੋਂ ਵੱਧ ਜਿਹੜੇ ਲੋਕ ਆ ਜ਼ਖਮੀ ਹੋਏ ਆ। ਕੀਵ ਜਿਹੜੀ ਰਾਜਧਾਨੀ ਆ ਯੂਕਰੇਨ ਦੀ, ਉੱਥੇ ਕਹਿੰਦੇ ਵੀ ਘੱਟੋ ਘੱਟ ਜਿਹੜੀਆਂ 15 ਬਿਲਡਿੰਗਸ ਆ ਉਹਨਾਂ ਨੂੰ ਨੁਕਸਾਨ ਇਹਨਾਂ ਹਮਲਿਆਂ ਦੇ ਵਿੱਚ ਪਹੁੰਚਿਆ ਜਿਹੜਾ ਉਹ ਹੈਗਾ ਆ। ਸੋ ਘੱਟੋ ਘੱਟ 5 ਜਾਣਿਆਂ ਦੇ ਮਰਨ ਦੀ ਖਬਰ ਆ ਰਹੀ ਆ। ਕੀਵ ਜਿਹੜਾ ਸਿਟੀ ਆ, ਸ਼ਹਿਰ ਆ, ਉਹਦਾ ਜਿਹੜਾ ਮੇਅਰ ਵਿਟਾਲੀ ਕਲਿਟਸਕੋ, ਉਹਨਾਂ ਨੇ ਜਿਹੜਾ ਟੈਲੀਗ੍ਰਾਮ ਐਪ ਆ ਉਸ ਦੇ ਉੱਤੇ ਪੋਸਟ ਪਾ ਕੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਯੂਕਰੇਨ ਦੇ ਅਧਿਕਾਰੀ ਕਹਿੰਦੇ ਨੇ ਵੀ 430 ਡਰੋਨ ਤੇ 18 ਮਿਜ਼ਾਈਲ ਜਿਹੜੀਆਂ ਆ ਉਹ ਲਾਂਚ ਕੀਤੀਆਂ ਗਈਆਂ ਆ ਤੇ ਜੋ ਕੀਵ ਦੇ ਉੱਤੇ ਆਣ ਕੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੀਆਂ ਨੇ। ਕਹਿੰਦੇ ਵੀ ਯੂਕਰੇਨ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੂੰ ਜਿਹੜੇ ਕਈ ਪੋਜੀਸ਼ਨਾਂ ਤੋਂ ਪੈਰ ਪਿੱਛੇ ਜਿਹੜੇ ਉਹ ਖਿੱਚਣੇ ਪਏ ਆ। ਜ਼ਪਰਜ਼ੀਆ ਕਰਕੇ ਜਿੱਥੇ ਨਿਊਕਲੀਅਰ ਪਲਾਂਟ ਆ, ਉਹਦੀਆਂ ਕਹਿੰਦੇ ਕਈ ਪੋਜੀਸ਼ਨਾਂ ਇਹਨਾਂ ਨੂੰ ਹੁਣ ਛੱਡ ਕੇ ਪਿੱਛੇ ਨੂੰ ਵਾਪਸ ਆਉਣਾ ਪਿਆ ਆ ਕਿਉਂਕਿ ਰਸ਼ੀਅਨ ਅਸੌਲਟ ਇੱਕ ਵਾਰੀ ਫੇਰ ਤੇਜ਼ ਹੋ ਚੁੱਕਾ ਹੈਗਾ ਆ। ਸੋ ਰਸ਼ੀਅਨ ਫੋਰਸਿਸ ਉਹਨਾਂ ਨੇ 400 ਆਰਟਲਰੀ ਸਟ੍ਰਾਈਕਸ ਪਰ ਡੇ ਜਿਹੜੀਆਂ ਆ ਉਹ ਦੁਬਾਰਾ ਲਾਂਚ ਕਰ ਰਹੇ ਆ। ਹਰ ਦਿਨ ਇੰਨੇ ਜਿਹੜੇ ਹਮਲੇ ਆ ਉਹਨਾਂ ਨੂੰ ਤੀਬਰ ਇਹਨਾਂ ਨੇ ਕਰ ਦਿੱਤਾ ਆ ਤੇ ਯੂਕਰੇਨ ਦੀਆਂ ਫੋਰਸਿਸ ਆ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਡਿਫੈਂਸਿਵ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਰੋਕਣ ਦੇ ਲਈ ਇੱਕ ਹਿਸਾਬ ਦੇ ਨਾਲ ਛੋਟੇ-ਛੋਟੇ ਕਿਲੇ ਜਾਂ ਕਹਿ ਲਓ ਵੀ ਚੌਂਕੀਆਂ ਕਹਿ ਲਓ ਵੀ ਬਣਾਈਆਂ ਆ, ਉਹ ਲਗਾਤਾਰ ਉਹਨਾਂ ਦਾ ਜਿਹੜਾ ਉਹ ਨੁਕਸਾਨ ਪਹੁੰਚ ਰਿਹਾ ਆ। ਸੋ ਪੋਟੈਂਸ਼ੀਅਲ ਜਿਹੜਾ ਯੂਕਰੇਨ ਇਸ ਮੌਕੇ ਜਿਹੜਾ ਪੋਕ ਰੌਕਸ ਕਰਕੇ ਇਲਾਕਾ ਹੈਗਾ ਆ ਜਿੱਥੇ ਤਕਰੀਬਨ 60,000 ਲੋਕ ਰਹਿੰਦੇ ਆ, ਉਹ ਵੀ ਹੁਣ ਇਹਨਾਂ ਦੇ ਹੱਥੋਂ ਜਿਹੜਾ ਉਹ ਨਿਕਲ ਸਕਦਾ ਆ। ਸੋ ਇੱਕ ਵਾਰੀ ਫੇਰ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਿਆਂ ਨੂੰ ਜਿਹੜਾ ਉਹ ਤੇਜ਼ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਅਮਰੀਕਾ ਦੇ ਵਿੱਚ ਜਿਹੜਾ ਟੈਲੈਂਟ ਇੰਨਾ ਹੈ ਨਹੀਂ, ਪਰ ਆਪਾਂ ਨੂੰ ਜਿਹੜਾ ਟੈਲੈਂਟ ਆ ਉਹ ਬਾਹਰਲੇ ਮੁਲਕਾਂ ਤੋਂ ਲਿਆਉਣਾ ਪਊਗਾ। ਬਾਰ-ਬਾਰ ਕੁਐਸਚਨ ਪੁੱਛੇ ਜਾਣ ਤੇ ਠੋਕ ਕੇ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਸਾਡੇ ਕੋਲ ਟੈਲੈਂਟਡ ਪੀਪਲ ਦੀ ਘਾਟ ਹੈਗੀ ਆ, ਇਸੇ ਕਰਕੇ H1B ਵੀਜ਼ੇ ਨੂੰ ਯੂਜ਼ ਕਰ ਰਹੇ ਹੈਗੇ ਆ। ਹੁਣ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਜਿਹੜਾ ਮੈਗਾ ਬੇਸ ਆ ਉਹ ਕਾਫੀ ਔਖਾ ਹੈਗਾ ਇਸ ਇਸ਼ੂ ਨੂੰ ਲੈ ਕੇ। ਈਵਨ ਇੱਥੋਂ ਤੱਕ ਕਿ ਮਾਰਜਰੀ ਟੇਲਰ ਗ੍ਰੀਨ ਉਹ ਕਹਿੰਦੀ ਵੀ ਮੈਂ ਇੱਕ ਬਿੱਲ ਲੈ ਕੇ ਆ ਰਹੀ ਹਾਂ ਜਿਹਦੇ ਨਾਲ ਟੋਟਲੀ H1B ਵੀਜ਼ਾ ਜਿਹੜਾ ਆ ਉਹ ਐਲੀਮੀਨੇਟ ਕਰ ਦਿੱਤਾ ਜਾਊਗਾ। ਵੀ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਅਮਰੀਕਨ ਫਸਟ ਏਜੰਡਾ ਤੋਂ ਬਿਲਕੁਲ ਪਿੱਛੇ ਹਟ ਗਏ ਹੈਗੇ ਆ। ਮਾਰਜਨੀ ਟੇਲਰ ਨੇ ਇਹ ਕਿਹਾ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਫੋਰਨ ਵਰਕਰਸ ਹੈਗੇ ਆ ਉਹ ਫੇਜ਼ ਆਊਟ ਕਰ ਦਿੱਤੇ ਜਾਊਗੇ H1B ਵੀਜ਼ਾ ਪ੍ਰੋਗਰਾਮ ਦੇ ਤਹਿਤ। ਇਹਦੇ ਨਾਲ ਜਿਹੜੇ ਅਮਰੀਕਨ ਲੋਕ ਆ, ਅਮਰੀਕਨ ਵਰਕਰਸ ਆ ਜਿਨ੍ਹਾਂ ਨੂੰ ਰਿਪਲੇਸ ਕੀਤਾ ਗਿਆ ਹੈ, ਉਹਨਾਂ ਨੂੰ ਜਿਹੜੀਆਂ ਜੌਬਸ ਮਿਲਣਗੀਆਂ। ਇਹ ਉਸ ਟਾਈਮ ਤੇ ਜਿਹੜੀ ਗੱਲਬਾਤ ਹੋਈ ਹੈਗੀ ਆ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਦੀ ਜਿਹੜੀ ਰੀਸੈਂਟ ਇੰਟਰਵਿਊ ਆਈ ਹੈਗੀ ਆ। ਇਹ ਜਿਹੜੀ ਜੀਓਪੀ ਲੀਡਰ ਦੇ ਸਟੈਂਡ ਤੁਹਾਨੂੰ ਪਤਾ ਹੀ ਆ ਹਮੇਸ਼ਾ ਹੀ ਜਿਹੜਾ ਕਾਫੀ ਸਟਰੋਂਗ ਰਿਹਾ ਹੈਗਾ ਆ ਇਮੀਗ੍ਰੇਸ਼ਨ ਨੂੰ ਲੈ ਕੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਬਿੱਲ ਨੂੰ ਜਿਹੜਾ ਇੱਕ ਇੰਟਰੋਡਿਊਸ ਕਰਨ ਜਾ ਰਹੀ ਹਾਂ ਜਿਹਦੇ ਮੁਤਾਬਕ ਮਾਸ ਰਿਪਲੇਸਮੈਂਟ ਆਫ ਅਮਰੀਕਨ ਵਰਕਰਸ ਬਾਈ ਅਗਰੈਸਿਵਲੀ ਫੇਜ਼ਿੰਗ ਆਊਟ H1B ਪ੍ਰੋਗਰਾਮ। ਬਿਗ ਟੈਕ, AI ਜਾਇੰਟਸ, ਹਸਪੀਟਲਸ, ਇੰਡਸਟਰੀਜ਼ ਔਨ ਦਾ ਬੋਰਡ, ਉਹਨਾਂ ਨੇ ਕਹਿੰਦੀ ਵੀ H1B ਵੀਜ਼ੇ ਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਹੈਗਾ। ਮਾਰਜੀ ਟੇਲਰ ਨੇ ਇਹ ਕਿਹਾ ਵੀ ਹਾਂ ਆਪਾਂ ਡਾਕਟਰਸ ਨੂੰ ਮੇਬੀ 10,000 ਡਾਕਟਰਸ ਜਿਹੜੇ ਆ ਹਰ ਸਾਲ ਉਹਨਾਂ ਨੂੰ ਬੁਲਾ ਸਕਦੇ ਹੈਗੇ, ਉਹ ਵੀ ਕੁਛ ਸਾਲਾਂ ਦੇ ਲਈ। ਉਹ ਤੋਂ ਬਾਅਦ ਵੀ ਇਹ ਜਿਹੜਾ ਪ੍ਰੋਗਰਾਮ ਪੂਰੀ ਤਰ੍ਹਾਂ ਵਾਈਪ ਆਊਟ ਕਰ ਦਿੱਤਾ ਜਾਊਗਾ। ਪਰ ਇਹ 'ਚ ਕੋਈ ਹੈਰਾਨੀ ਨਹੀਂ, ਇੱਦਾਂ ਦੇ ਜਿਹੜੇ ਬਿੱਲ ਆ ਉਹ ਪਹਿਲਾਂ ਵੀ ਆਉਂਦੇ ਰਹੇ ਆ। ਜਿੱਥੇ ਅਮਰੀਕਾ ਦੇ ਵਿੱਚ 90% ਸੈਨੇਟ ਤੇ ਹਾਊਸ ਦੇ ਮੈਂਬਰ ਦੀ ਫੰਡਿੰਗ ਬਿਗ ਟੈਕ ਕੰਪਨੀਜ਼ ਮਾਈਕਰੋਸਾਫਟ, ਐਪਲ, ਗੂਗਲ,
ਇਦਾਂ ਦੀਆਂ ਕੰਪਨੀਆਂ ਵੱਲੋਂ ਹੁੰਦੀ ਹੋਵੇ ਤੇ ਉਹ ਕਿਉਂ ਨਹੀਂ ਬਿਹਾਈਂਡ ਦਾ ਸੀਨ ਜਿਹੜਾ ਆ H1B ਵੀਜ਼ੇ ਦੀ ਸਪੋਰਟ ਦੇ ਵਿੱਚ ਹੋਣਗੇ। ਪਰ ਵਿਰੋਧ ਜ਼ਰੂਰ ਹੋ ਰਿਹਾ, ਬਿੱਲ ਆਊਗਾ, ਪਰ ਉਹਨਾਂ ਨੇ ਇਹ ਕਿਹਾ ਵੀ H1B ਵੀਜ਼ਾ ਟੋਟਲੀ ਜਿਹੜਾ ਕਰਪਟ ਹੈਗਾ ਆ ਤੇ ਇਸ ਨੂੰ ਸਾਨੂੰ ਐਲੀਮੀਨੇਟ ਕਰਨਾ ਚਾਹੀਦਾ ਹੈਗਾ। ਜੀ, ਸੋ ਪੂਰਨ ਤੌਰ ਦੇ ਉੱਤੇ ਇਸ ਨੂੰ ਅਬੋਲਿਸ਼ ਕਰਨ ਦੀ ਜਿਹੜੀ ਗੱਲ ਆ, ਮਾਰਜਰੀ ਟੇਲਰ ਗ੍ਰੀਨ ਨੇ H1B ਵੀਜ਼ੇ ਨੂੰ ਲੈ ਕੇ ਜਿਹੜੀ ਉਹ ਕੀਤੀ ਆ। ਸੋ ਇਹ ਹੁਣ ਬਣੂਗਾ ਕਿ ਇਹ ਕਾਫੀ ਜ਼ਿਆਦਾ ਇਸ ਟਾਈਮ ਇਸ ਦੇ ਉੱਤੇ ਕੰਮ ਜਿਹੜਾ ਉਹ ਰੁਕਿਆ ਪਿਆ। ਉਧਰ ਇੱਕ ਗੱਲ ਫਲੋਰੀਡਾ ਜ਼ਰੂਰ ਰਾਜਕਰਨ ਵੀ ਸਹੀ ਉਹਨਾਂ ਨੇ ਕਹੀ ਆ, ਮਾਰਜੀ ਟੇਲਰ ਨੇ, ਵੀ ਜਿਹੜੀ ਨੈਕਸਟ ਜਨਰੇਸ਼ਨ ਆ, ਜਿਨ੍ਹਾਂ ਨੇ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨਾ, ਵੀ ਉਹਨਾਂ ਨੂੰ ਰਿਪਲੇਸ ਕਰਨ ਦੀ ਬਜਾਏ ਸਾਨੂੰ ਇਨਵੈਸਟ ਕਰਨਾ ਚਾਹੀਦਾ ਹੈਗਾ, ਤਾਂ ਕਿ ਲੋਕ ਪੜ੍ਹਨ ਇੱਥੇ, ਸਿੱਖਣ, ਤਾਂ ਕਿ ਬਾਹਰੋਂ ਜਿਹੜੇ ਲੋਕ ਨਾ ਲਿਆਂਦੇ ਜਾਣ। ਜੀ, ਸੋ ਜਿਹੜਾ ਫਲੋਰੀਡਾ ਦਾ ਗਵਰਨਰ ਆ ਉਹ ਵੀ ਇਸ ਟਾਈਮ H1B ਦੇ ਉਲਟ ਕਾਫੀ ਪ੍ਰਚਾਰ ਦੇ ਵਿੱਚ ਲੱਗਾ ਹੋਇਆ ਆ। ਰੈੱਡ ਸਟੇਟ ਲਾਅ ਮੇਕਰਸ ਆ, ਉਹਨਾਂ ਯੂਨੀਵਰਸਿਟੀਜ਼ ਨੂੰ ਟਾਰਗੇਟ ਕਹਿੰਦੇ ਵੀ ਕਰ ਰਹੀਆਂ, ਜਿਹੜੇ H1B ਵੀਜ਼ਾ ਹੋਲਡਰਸ ਨੂੰ ਜੌਬ ਓਪਨਿੰਗ ਦੇ ਉੱਤੇ ਕਹਿੰਦੇ ਵੀ ਰੱਖ ਰਹੇ ਹੈਗੇ ਆ। ਸੋ H1B ਵੀਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਮਾਗਾ ਵਾਲੇ ਉਸ ਦੇ ਉਲਟ ਜਿਹੜਾ ਉਹ ਚੱਲ ਰਹੇ ਆ। ਸੋ ਕਹਿੰਦੇ ਵੀ ਜਿਹੜਾ ਬਿੱਲ ਆ ਉਹ ਆਲਰੇਡੀ ਪੇਸ਼ਕਸ਼ ਜਿਹੜੀ ਉਹਨਾਂ ਨੇ ਕਰ ਦਿੱਤੀ ਆ, ਵੀ US ਕੰਪਨੀਆਂ ਕਹਿੰਦੇ ਵੀ H1B ਵੀਜ਼ੇ ਦਾ ਬਹੁਤ ਗਲਤ ਇਸਤੇਮਾਲ ਜਿਹੜੀਆਂ ਆ ਉਹ ਕਰ ਰਹੀਆਂ ਆ। ਬਿਗ ਟੈਕ, AI ਜਾਇੰਟਸ, ਹਸਪੀਟਲ ਇੰਡਸਟਰੀਜ਼, ਕਹਿੰਦੇ ਵੀ ਆਲ ਅਕ੍ਰੋਸ ਦਾ ਬੋਰਡ ਉਹਨਾਂ ਨੇ H1B ਸਿਸਟਮ ਨੂੰ ਅਬਿਊਜ਼ ਕੀਤਾ ਹੈ ਤੇ ਸਾਡੇ ਲੋਕਾਂ ਨੂੰ ਇਸ ਦੇ ਵਿੱਚੋਂ ਕੱਢ ਜਿਹੜਾ ਉਹ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਬਿੱਲ ਜੇ ਇੰਟਰੋਡਿਊਸ ਕੀਤਾ ਜਾਂਦਾ ਆ ਤੇ ਕੰਗਰੈਸ਼ਨਲ ਤੇ ਪਬਲਿਕ ਡਿਬੇਟਸ ਜਿਹੜੀਆਂ H1B ਵੀਜ਼ੇ ਪ੍ਰੋਗਰਾਮ ਨੂੰ ਲੈ ਕੇ ਅੱਗੇ ਜਿਹੜੀਆਂ ਉਹ ਹੋਣਗੀਆਂ, ਜਿਸ ਦੇ ਨਾਲ ਇਵੈਂਚੁਅਲੀ ਜਿਹੜੇ ਇਮੀਗ੍ਰੇਸ਼ਨ ਜਿਹੜੇ ਰਿਫਾਰਮਸ ਆ ਉਹਨਾਂ ਉੱਤੇ ਵੀ ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ। ਸੋ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈਂਦੇ ਹਾਂ ਹੁਣ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ। ਸੀਸਿਸ ਦੇ ਜਿਹੜੇ ਚੀਫ ਨੇ ਉਹਨਾਂ ਨੇ ਇੰਡੀਆ ਦਾ ਨਾਮ ਜਨਤਕ ਤੌਰ ਦੇ ਉੱਤੇ ਲਿਆ। ਉਹਦਾ ਕੀ ਜਿਹੜਾ ਉਹ ਆਖਣਾ, ਮਾਰਕੋ ਰੂਬੀਓ ਦਾ ਪਾਕਿਸਤਾਨ ਨੂੰ ਲੈ ਕੇ ਜਿਹੜਾ ਬਿਆਨ ਆ ਉਹ ਕੀ ਜਿਹੜਾ ਉਹ ਆਖਦਾ ਹੈ, ਹੋਰ ਕਈ ਗੱਲਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ ਉਹਨਾਂ ਸਾਰਿਆਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਨਵਾਡਾ ਦੇ ਜਿਹੜੇ ਦੋਨੋਂ ਸੈਨੇਟਰ ਆ ਉਹ ਹੁਣ ਲੀਨ ਕਰ ਰਹੇ ਆ ਰਿਪਬਲਿਕਨ ਵੱਲ, ਕਿਉਂਕਿ ਉਹਨਾਂ ਨੇ ਰਿਪਬਲਿਕਨਸ ਦਾ ਸਾਥ ਦਿੱਤਾ ਹੈ। ਨਵਾਡਾ ਜਿਹੜੀ ਸਟੇਟ ਆ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਸੀ, ਹੁਣ ਲੀਨ ਕਰ ਰਹੀ ਹੈਗੀ ਆ ਰਿਪਬਲਿਕਨ ਵੱਲ ਨੂੰ। ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿਹੜੇ ਆ 3.1 ਪੁਆਇੰਟ ਦੇ ਨਾਲ ਕਮਲਾ ਹੈਰਿਸ ਨੂੰ ਉਹਨਾਂ ਨੇ ਵੀਟ ਕੀਤਾ ਸੀਗਾ। ਸੋ ਦੋਨੋਂ ਜਿਹੜੇ ਸੈਨੇਟਰ ਹੈਗੇ ਆ, ਕੈਥਰੀਨ ਕਾਰਟੇਜ਼ ਮੈਸਟੋ ਤੇ ਜੈਕੀ ਰੋਜ਼ਨ, ਇਹਨਾਂ ਨੇ ਜੋ ਹਾਲਾਂਕਿ ਮੈਂਬਰ ਹੈਗੇ ਸੈਨੇਟ ਡੈਮੋਕ੍ਰੇਟ ਕਾਕਸ ਦੇ, ਸ਼ਟਡਾਊਨ ਦੇ ਵਿੱਚ ਉਹਨਾਂ ਨੇ ਜਿਹੜਾ ਪੂਰਾ ਸਾਥ ਆ ਉਹ ਰਿਪਬਲਿਕਨਸ ਦਾ ਦਿੱਤਾ ਹੈਗਾ। ਕਹਿੰਦੇ ਵੀ ਸਾਡੀ ਜਿਹੜੀ ਸਟੇਟ ਆ ਉਹ ਟਰੈਵਲ ਤੋਂ ਕਾਫੀ ਜ਼ਿਆਦਾ ਹਿੱਟ ਹੋਈ ਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਜਿਹੜੇ ਟਰੈਵਲਰਸ ਆ ਹੁਣ ਘੱਟ ਆਉਂਦੇ ਹੈਗੇ ਆ। ਟਰੈਵਲ ਇੰਡਸਟਰੀ ਕਾਫੀ ਜ਼ਿਆਦਾ ਹਿੱਟ ਹੋਈ ਹੈਗੀ ਆ ਪਿਛਲੇ 8-10 ਮਹੀਨਿਆਂ ਦੇ ਵਿੱਚ। ਸੋ ਉਹ ਕਹਿੰਦੇ ਵੀ ਸਾਨੂੰ ਕੁਛ ਨਾ ਕੁਛ ਤਾਂ ਜਿਹੜਾ ਕਰਨਾ ਪੈਣਾ ਹੈ, ਕਿਉਂਕਿ ਗਵਰਨਮੈਂਟ ਦੇ EMPLOYEE ਆ ਉਹ ਆਫ ਸੀਗੇ। ਨਵਾਡਾ ਦੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਇਕੋਨਮੀ ਆ ਉਹ ਟੂਰਿਜ਼ਮ ਇੰਡਸਟਰੀ ਤੇ ਆ। ਉਹ ਤੋਂ ਬਾਅਦ ਹਸਪੀਟਲ ਵਰਕਰਸ ਹੈਗੇ ਆ, ਜਿਹੜੇ ਗਵਰਨਮੈਂਟ ਰਨ ਹਸਪੀਟਲਸ ਵੀ ਆ, ਉਹਨਾਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਚੱਲ ਰਹੀ ਸੀਗੀ। ਸੋ ਹੌਲੀ ਹੌਲੀ ਜਿਹੜੀਆਂ ਸਟੇਟਸ ਆ, ਜੇ ਇੱਦਾਂ ਹੀ ਚੱਲਦਾ ਰਿਹਾ ਤੇ ਜੇ ਕਿਉਂਕਿ ਉਹਨਾਂ ਦੀ ਬੜੀ ਜਦੋਂ ਜਿੱਤ ਵੀ ਹੋਈ ਸੀ ਨਾ ਬਹੁਤ ਘੱਟ ਵੋਟਾਂ ਤੇ ਹੋਈ ਸੀ। ਸੋ ਉਹਨਾਂ ਨੂੰ ਲੱਗਦਾ ਵੀ ਅਗਲੀਆਂ ਇਲੈਕਸ਼ਨਾਂ 'ਚ ਕਿਤੇ ਇੱਦਾਂ ਨਾ ਹੋਵੇ ਵੀ ਆਪਾਂ ਹਾਰ ਜਾਈਏ। ਸੋ ਦੋਨੋਂ ਸੈਨੇਟਰਸ ਨੇ ਨਵਾਡਾ ਦੀ ਸਟੇਟ ਨੇ ਜਿਹੜਾ ਰਿਪਬਲਿਕਨਸ ਦਾ ਸਾਥ ਦਿੱਤਾ ਹੈ ਜੀ। ਕੈਨੇਡਾ ਦੇ ਇੰਟੈਲੀਜੈਂਸ ਦੇ ਜਿਹੜੇ ਹੈੱਡ ਨੇ, ਜਿਹੜੇ ਡੈਨ, ਉਹਨਾਂ ਨੇ ਜਨਤਕ ਤੌਰ ਦੇ ਉੱਤੇ ਭਾਰਤ ਦਾ ਜਿਹੜਾ ਉਹ ਨਾਮ ਲਿਆ ਆ, ਡੈਨੀਅਲ ਰੋਜਰਸ ਨੇ, ਵੀ ਇਹਨਾਂ ਮੁਲਕਾਂ ਤੋਂ ਜਿਹੜੀ ਕੈਨੇਡਾ ਆ ਉਸ ਨੂੰ ਇੰਟੈਲੀਜੈਂਸ ਜਿਹੜੇ ਸਿਕਿਉਰਿਟੀ ਦੇ ਜਿਹੜੇ ਆ, ਨੈਸ਼ਨਲ ਸਿਕਿਉਰਿਟੀ ਦੇ ਜਿਹੜੇ ਚੈਲੰਜ ਆ, ਰਾਸ਼ਟਰ ਰੱਖਿਆ ਨੂੰ ਜਿਹੜੇ ਉਹ ਖਤਰੇ ਇੱਕ ਹਿਸਾਬ ਦੇ ਨਾਲ ਹੈਗੇ ਆ। ਇੰਡੀਆ ਦੇ ਨਾਲ ਨਾਲ ਉਹਨਾਂ ਨੇ ਚਾਈਨਾ, ਰਸ਼ੀਆ ਤੇ ਈਰਾਨ ਦਾ ਜਿਹੜਾ ਨਾਮ ਵੀ ਲਿਆ ਆ। ਕੱਲ ਵੀਰਵਾਰ ਨੂੰ ਇੱਕ ਜਿਹੜੀ ਪਹਿਲੀ ਪਬਲਿਕ ਸਪੀਚ ਜੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਖਤਰੇ ਨਜ਼ਰ ਆ ਰਹੇ ਆ ਉਸ ਬਾਰੇ ਗੱਲਬਾਤ ਕੀਤੀ ਜਿਹੜੀ ਉਹ ਜਾ ਰਹੀ ਸੀਗੀ। ਸੋ ਡੈਨ ਰੋਜਰਸ ਜਿਹੜੇ ਸੀਸਿਸ ਦੇ ਮੇਨ ਡਾਇਰੈਕਟਰ ਨੇ, ਉਹ ਕਾਫੀ ਕਹਿੰਦੇ ਗਾਰਡਡ ਰਹਿੰਦੇ ਆ, ਇਹਨਾਂ ਨੂੰ ਜ਼ਿਆਦਾ ਜਿਹੜਾ ਆ ਉਹ ਮੋਹਰੇ ਨਹੀਂ ਲਿਆਂਦਾ ਜਾਂਦਾ, ਜਿਹੜਾ ਵੀ ਜਿਸ ਟਾਈਮ ਦੇ ਉੱਤੇ ਡਾਇਰੈਕਟਰ ਰਹਿੰਦਾ ਆ। ਪਰ 4 ਮੁਲਕਾਂ ਦੇ ਸਿੱਧੇ ਤੌਰ ਦੇ ਉੱਤੇ ਜਿਹੜੇ ਉਹ ਨਾਮ ਲੈ ਕੇ ਉਹਨਾਂ ਨੇ ਕੈਟਾਲੌਗ ਕੀਤਾ। ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਸੂਸੀਆਂ, ਐਸਪੀਓਨਾਜ ਜਿਹੜੀ ਉਹ ਚੱਲ ਰਹੀ ਹੈ ਤੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ, ਵੀ ਉਹ ਮੁਲਕ ਇੱਥੇ ਆਪਣੇ ਬਸ਼ਿੰਦਿਆਂ ਨੂੰ ਜਿਹੜੇ ਖਾਸ ਕਰਕੇ ਡਿਸੀਡੈਂਟ ਆ ਇਹਨਾਂ ਮੁਲਕਾਂ ਦੇ, ਜਿਸ 'ਚ ਇੰਡੀਆ, ਚਾਈਨਾ, ਰਸ਼ੀਆ ਤੇ ਈਰਾਨ ਆ, ਵੀ ਉਹਨਾਂ ਦੇ ਜਿਹੜੇ ਡਿਸੀਡੈਂਟਸ ਨੂੰ ਕਿਸ ਤਰੀਕੇ ਦੇ ਨਾਲ ਧਮਕਾ ਰਹੇ ਆ, ਡਰਾ ਰਹੇ ਆ। ਅਸੈਸੀਨੇਸ਼ਨ ਪਲਾਟ ਤੋਂ ਲੈ ਕੇ ਅਸੈਸੀਨੇਸ਼ਨਸ ਵੀ ਜਿਹੜੀਆਂ ਉਹਨਾਂ ਨੇ ਆਲਰੇਡੀ ਕਰ ਦਿੱਤੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਵੱਡੀ ਚੀਜ਼ ਜਿਹੜੀ ਸਾਹਮਣੇ ਆਈ ਆ, ਇੰਡੀਆ ਦੀ ਸਰਕਾਰ ਦਾ ਨਾਮ ਜਿਹੜਾ ਆ ਉਹਨਾਂ ਮੁਲਕਾਂ ਦੇ ਨਾਮ ਦੇ ਨਾਲ ਜੋੜਿਆ ਗਿਆ ਆ ਜੋ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੱਥੇ ਕਰ ਰਹੀ ਆ। ਫੋਰਨ ਸਟੇਟ ਜਿਹੜੀ ਟਾਰਗੇਟ ਕਰਦੀ ਆ ਐਕਟਿਵਿਸਟ ਨੂੰ, ਜਰਨਲਿਸਟ ਨੂੰ, ਕਲਚਰਲ ਤੇ ਐਥਨਿਕ ਰਿਲੀਜੀਅਸ ਜਿਹੜੇ ਗਰੁੱਪਸ ਆ ਉਹਨਾਂ ਦੇ ਉੱਤੇ। ਉਹਨਾਂ ਨੇ ਕਿਹਾ ਵੀ ਅਸੀਂ ਆਬਜ਼ਰਵ ਕੀਤਾ ਹੈ ਕੈਨੇਡਾ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਸਰਵੇਲੈਂਸ ਜਿਹੜੀ ਉਹ ਲਾਈ ਹੋਈ ਆ, ਤੇ ਉਸ ਦੇ ਨਾਲ ਨਾਲ ਫਾਲਸ ਤੇ ਡਿਸਕ੍ਰੈਡਿਟਿੰਗ ਇਨਫੋਰਮੇਸ਼ਨ, ਨਕਲੀ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ, ਐਕਸਟੋਰਸ਼ਨ, ਜਿਹੜੀਆਂ ਫਰੌਤੀ ਦੀਆਂ ਕਾਲਾਂ, ਧਮਕੀਆਂ, ਜਿਹੜੀਆਂ ਉੱਥੇ ਗੋਲੀਆਂ ਜਿਹੜੀਆਂ ਉਹ ਚੱਲਣ ਦਾ ਜਿਹੜਾ ਸਿਲਸਿਲਾ ਆ, ਵੀ ਉਹ ਸ਼ਰੇਆਮ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਰੋਜਰਸ ਪਹਿਲੋਂ ਜਿਹੜੇ ਡਿਪਟੀ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਜਿਹੜੇ ਉਹ ਰਹੇ ਆ ਸੀਸੀਜ਼ ਦੇ ਡਾਇਰੈਕਟਰ ਬਣਨ ਤੋਂ ਪਹਿਲਾਂ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ ਮੌਜੂਦਾ ਜੀਓਪੋਲੀਟੀਕਲ ਇਨਵਾਇਰਮੈਂਟ ਬਣ ਚੁੱਕਾ ਹੈ ਬਹੁਤ ਹੀ ਜ਼ਿਆਦਾ ਡਾਇਨਾਮਿਕ ਆ ਤੇ ਅਨਪ੍ਰੈਡਿਕਟੇਬਲ ਆ। ਕਿਹਾ ਨਹੀਂ ਜਾ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਸ ਵਿੱਚ ਕੀ ਜਿਹੜਾ ਹੋਊਗਾ। ਅੰਤਰਰਾਸ਼ਟਰੀ ਕਹਿੰਦੇ ਵੀ ਕੌਮਾਂਤਰੀ ਜਿਹੜੇ ਸੰਬੰਧ ਨੇ ਮੁਲਕਾਂ ਦੇ ਉਹ ਲਗਾਤਾਰ ਸ਼ਿਫਟ ਜਿਹੜੇ ਆ ਉਹ ਹੋ ਰਹੇ ਹੈਗੇ ਆ। ਸੋ ਪਰ ਇਹ ਆ ਵੀ ਭਾਰਤ ਦਾ ਨਾਮ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਲੈਣਾ, ਵੀ ਇਹ ਇੱਕ ਬਹੁਤ ਖਤਰਨਾਕ ਚੀਜ਼ ਹੈਗੀ ਆ। ਉਹਨਾਂ ਨੇ ਕਿਹਾ ਵੀ ਜਿਹੜੇ 20 ਵਾਇਲੈਂਟ ਐਕਸਟ੍ਰੀਮਿਸਟ ਅਟੈਕ ਕੈਨੇਡਾ ਦੇ ਵਿੱਚ 2014 ਤੋਂ ਜਿਹੜੇ ਹੋਏ ਨੇ, ਜਿਨ੍ਹਾਂ ਵਿੱਚ 29 ਮੌਤਾਂ ਹੋਈਆਂ ਆ, ਕਹਿੰਦੇ ਵੀ ਅਜੇ ਉਹਨਾਂ ਨੇ 2 ਦਰਜਨ ਯਾਨੀ ਕਿ 24 ਜਿਹੜੇ ਵਾਇਲੈਂਟ ਐਕਸ਼ਨ ਆ 2022 ਤੋਂ ਬਾਅਦ 'ਚ ਰੋਕੇ ਵੀ ਜਿਹੜੇ ਉਹ ਹੈਗੇ ਨੇ। ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਕੈਨੇਡਾ ਦੇ ਵਿੱਚ
ਕੀ ਸਾਰਾ ਕੁਝ ਸਾਹਮਣੇ ਆ ਰਿਹਾ ਆ। ਇਹਨਾਂ ਦੇ ਕਮੈਂਟ ਉਦੋਂ ਆਏ ਆ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਖਾਸ ਕਰਕੇ ਜਿਹੜੀ ਇੰਡੀਆ ਦੇ ਉੱਤੇ ਫੋਕਸਡ ਆ ਵੀ ਕੈਨੇਡਾ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉੱਥੋਂ ਦੇ ਸਦਨ ਦੇ ਵਿੱਚ ਖੜ ਕੇ ਭਾਈ ਨਿੱਜਰ ਹੁਣਾਂ ਦੇ ਜਿਹੜੀ ਅਸੈਸੀਨੇਸ਼ਨ ਹੋਈ ਸੀ ਉਸ ਦੇ ਵਿੱਚ ਇੰਡੀਆ ਦੀ ਜਿਹੜੀ ਸਿੱਧੀ ਗੱਲ ਦੱਸੀ ਸੀਗੀ। ਹੁਣੇ ਲੇਟੈਸਟ ਆਈਆਂ ਜਿਹੜੀਆਂ ਨਵੀਆਂ ਬਲੂਮਬਰਗ ਦੀਆਂ ਰਿਪੋਰਟਾਂ, ਗਲੋਬ ਐਂਡ ਮੇਲ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਇਹ ਚੀਜ਼ਾਂ ਕਨਫਰਮ ਹੁੰਦੀਆਂ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਜਿਹੜੇ ਟੌਪ ਦੇ ਜਿਹੜੇ ਨੇਤਾ ਆ ਪੀਐਮਓ ਦਾ ਜਿਹੜਾ ਆਫਿਸ ਆ ਅਮਿਤ ਸ਼ਾਹ ਤੱਕ, ਅਜੀਤ ਡੋਵਲ ਤੱਕ, ਇਹਨਾਂ ਸਾਰੀਆਂ ਦੀਆਂ ਜਿਹੜੀਆਂ ਤਾਰਾਂ ਆ ਇਸ ਅਸੈਸੀਨੇਸ਼ਨ ਦੇ ਨਾਲ ਜਿਹੜੀਆਂ ਉਹ ਜਾ ਕੇ ਜੁੜ ਰਹੀਆਂ ਆ। ਵਿਕਾਸ ਯਾਦਵ, ਨਿਖਿਲ ਗੁਪਤਾ, ਸੋ ਤੁਸੀਂ ਦੇਖੋ ਵੀ ਕਿੱਦਾਂ ਦੇ ਜਿਹੜੇ ਨਾਮ ਆ ਉਹ ਸਾਹਮਣੇ ਆ ਚੁੱਕੇ ਆ। ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਤਾਂ ਵਿਸ਼ੇਸ਼ ਤੌਰ ਦੇ ਉੱਤੇ ਕੰਪਾਰਟਮੈਂਟਲਾਈਜ਼ ਕਰਕੇ ਜਿਹੜੀ ਇੰਟੈਲੀਜੈਂਸ ਆ ਉਹ ਦਿੱਤੀ ਸੀਗੀ ਵੀ ਹਾਂ ਭਾਈ ਇੰਨਾ ਤੱਕ ਹੀ ਜਿਹੜੀ ਉਹ ਇਨਫੋਰਮੇਸ਼ਨ ਸਿਰਫ ਜਾਣੀ ਜਿਹੜੀ ਉਹ ਚਾਹੀਦੀ ਆ, ਤੇ ਉਹ ਵੀ ਉੱਥੇ ਜਾ ਕੇ ਬੰਦਾ ਘਲਾ ਕੇ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੇ ਘੱਲੀ ਸੀ ਵੀ ਕਿਤੇ ਲੀਕ ਜਿਹੜੀ ਉਹ ਨਾ ਹੋ ਜਾਵੇ। ਪਰ ਅਫਸੋਸ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੇ ਟ੍ਰੇਡ ਦੇ ਸੰਬੰਧਾਂ ਨੂੰ ਲੈ ਕੇ ਭਾਰਤ ਨੂੰ ਇਸ ਟਾਈਮ ਜਿਹੜੀਆਂ ਜੱਫੀਆਂ ਆ ਉਹ ਪੈ ਰਹੀਆਂ ਆ। ਜੈ ਸ਼ੰਕਰ ਦਾ ਸਵਾਗਤ ਹੋ ਰਿਹਾ ਹੈ, ਉੱਥੋਂ ਦੀ ਜਿਹੜੀ ਫੋਰਨ ਮਿਨਿਸਟਰ ਅਨੀਤਾ ਆਨੰਦ ਆ ਉਹ ਹੋਸਟ ਕਰ ਰਹੀ ਆ G7 ਦੀ ਗੈਦਰਿੰਗ ਦੇ ਜਿਹੜਾ ਉਹ ਵਿੱਚ ਇੰਟਰਨੈਸ਼ਨਲ ਟ੍ਰੇਡ ਦੇ ਜਿਹੜੇ ਮੰਤਰੀ ਆ ਉੱਥੇ ਮਨਿੰਦਰ ਸਿੱਧੂ ਉਹ ਇਸ ਹਫਤੇ ਇੰਡੀਆ ਨੂੰ ਜਿਹੜਾ ਉਹ ਜਾਣ ਗੇ, ਤੇ ਜਿੱਥੇ ਭਾਰਤ ਦੀ ਜਿਹੜੀ ਸਰਕਾਰ ਦੇ ਮੋਦੀ ਆ ਉਹਨਾਂ ਦੇ ਨਾਲ ਜਿਹੜੀ ਉੱਥੇ ਗੱਲਬਾਤ ਕਰਨਗੇ ਕਿ ਆਪਣੇ ਜਿਹੜੇ ਭਰਾ ਨਿੱਜਰ ਆ, ਆਪਣੇ ਜਿਹੜੇ ਕੈਨੇਡੀਅਨ ਬ੍ਰਦਰ ਨਿੱਜਰ ਆ, ਉਹਨਾਂ ਦੀ ਅਸੈਸੀਨੇਸ਼ਨ ਦੀ ਗੱਲ ਜਿਹੜੀ ਇਹਨਾਂ ਦੇ ਦੁਆਰਾ ਕਿਸੇ ਦੁਆਰਾ ਕੀਤੀ ਵੀ ਜਾਊਗੀ ਜਾਂ ਨਹੀਂ, ਕਿ ਜਾਂ ਸੀਸੀ ਵਰਗੇ ਹੀ ਵਿਚਾਰੇ ਜਿਹੜੇ ਇਹਨਾਂ ਦਾ ਸਿਰਫ ਨਾਮ ਲੈ ਦੇਣਗੇ ਤੇ ਦੂਜੇ ਪਾਸੇ ਜਿਹੜੇ ਕਾਰਨੀ ਹੋਣੀ ਆ ਉਹ ਇਹਨਾਂ ਦੇ ਨਾਲ ਇੰਡੀਆ ਦੇ ਨਾਲ ਸਿਰਫ ਸੰਬੰਧਾਂ ਨੂੰ ਹੋਰ ਗੂੜੇ ਤੇ ਮਿੱਤਰਤਾ ਭਰਪੂਰ ਕਰਨ ਵੱਲ ਨੂੰ ਜਿਹੜੇ ਉਹ ਕਦਮ ਆ ਉਹ ਵਧਾਏ ਜਾਣਗੇ। ਸੋ ਉੱਥੋਂ ਦੀ ਜਿਹੜੀਆਂ ਫੈਡਰੇਸ਼ਨਸ ਆ, ਐਸੋਸੀਏਸ਼ਨਸ ਆ, ਜਿਹੜੀਆਂ ਸਿੱਖਾਂ ਦੀ ਨਾਲ ਹਮਦਰਦੀ ਆ, ਸਿੱਖਾਂ ਦੀ ਆਵਾਜ਼ ਨੂੰ ਚੱਕਦੇ, ਉਹਨਾਂ ਨੇ ਇਸ ਚੀਜ਼ ਦਾ ਕਾਫੀ ਜ਼ਿਆਦਾ ਬੁਰਾ ਵੀ ਮਨਾ ਰਹੇ ਆ। ਤੇ ਜਿੱਤੇ ਹੋਏ ਜਿਹੜੇ ਖਾਸ ਕਰਕੇ ਪੰਜਾਬੀ ਤੇ ਸਿੱਖ ਮੂਲ ਦੇ ਉੱਥੇ ਦੇ MP ਨੇ, MLA ਨੇ, ਜਾਂ ਜਿਹੜੇ ਵੀ ਹੈਗੇ ਨੇ ਤੇ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਸਵਾਲ ਵੀ ਕਰ ਰਹੇ ਆ ਵੀ ਤੁਸੀਂ ਉੱਥੇ ਕੀ ਕਰ ਰਹੇ ਆ। ਹੁਣ ਕੁਝ ਦਿਨ ਪਹਿਲਾਂ ਹਰਜੋਤ ਸਿੰਘ ਜੀ ਸਰੀ ਵਾਲੇ ਇਲਾਕੇ 'ਚ ਜਿਹੜੇ ਕਾਰਨੀ ਹੁਣੀ ਆ ਕੇ ਗਏ ਆ, ਕਹਿੰਦੇ ਵੀ ਜਿੱਥੇ ਆ ਕੇ ਗਏ ਉੱਥੋਂ ਕੁਛ ਮੀਲ ਦੂਰ ਹੀ ਉਸੇ ਘਰ ਦੇ ਉੱਤੇ ਦੂਜੀ ਵਾਰੀ ਦੁਬਾਰਾ ਜਿਹੜੀਆਂ ਉਸ ਤੋਂ ਬਾਅਦ 'ਚ ਉਹਨਾਂ ਦੇ ਜਾਣ ਤੋਂ ਕੁਛ ਘੰਟਿਆਂ ਬਾਅਦ ਹੀ ਗੋਲੀਆਂ ਜਿਹੜੀਆਂ ਉਹ ਚੱਲ ਗਈਆਂ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਐਕਸਟੋਰਸ਼ਨ ਦਾ, ਫਰੌਤੀਆਂ ਦਾ ਮਾਮਲਾ ਜਿਹੜਾ ਇਸ ਟਾਈਮ ਕਿੱਥੇ ਤੱਕ ਜਿਹੜਾ ਉਹ ਜਾਣ ਪਹੁੰਚਿਆ ਆ। ਬੀਤੇ ਦਿਨੀ ਜਿਹੜੇ ਮਰਹੂਮ ਸਾਸੀ ਹੁਣਾਂ ਦੇ ਜਿਹੜੇ ਕਤਲ ਤੋਂ ਬਾਅਦ ਦੇ ਵਿੱਚ ਉੱਥੇ ਕਾਫੀ ਭਾਰੀ ਇਕੱਠ ਵੀ ਹੋਇਆ, ਲੋਕ ਸਵਾਲ ਵੀ ਕਰ ਰਹੇ ਆ, ਜਵਾਬ ਦੀ ਮੰਗ ਕਰ ਰਹੇ ਆ, ਪਰ ਅਜੇ ਤੱਕ ਕੋਈ ਸਪਸ਼ਟ ਤੇ ਠੋਸ ਜਿਹੜਾ ਉਸ ਦੇ ਉੱਤੇ ਕਾਰਵਾਈ ਆ ਉਹ ਨਜ਼ਰ ਨਹੀਂ ਆ ਰਹੀ ਹੈ ਜੀ। ਸੋ ਲੋਕ ਕਾਫੀ ਔਖੇ ਹੋ ਰਹੇ ਆ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਵੀ ਭਾਈ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਹੈਗੇ। ਸੋ ਇਹ ਹਾਲ ਦੇਖ ਲਓ ਵੀ ਜੇ ਕੈਨੇਡਾ 'ਚ ਇਹ ਕੁਛ ਹੋ ਰਿਹਾ ਆ ਤੇ ਅਮਰੀਕਾ 'ਚ ਵੀ ਆਪਾਂ ਸੁੱਤੇ ਰਹੇ ਜਦੋਂ SB 509 ਬਿੱਲ ਗਵਰਨਰ ਤੇ ਪੂਰਾ ਪ੍ਰੈਸ਼ਰ ਪਾਉਣਾ ਸੀ, ਨਹੀਂ ਪਾ ਸਕੇ, ਗਵਰਨਰ ਨੇ ਨਾ ਕਰ ਦਿੱਤੀ ਆ ਤੇ ਅਸਰ ਤੁਹਾਡੇ ਦੇਖ ਲਓ ਵੀ ਕੀ ਹੋ ਰਿਹਾ ਹੈਗਾ। ਦੂਸਰੇ ਪਾਸੇ ਇੰਡੀਆ ਦੇ ਫੋਰਨ ਮਿਨਿਸਟਰ ਜਿਹੜੇ ਹੈਗੇ ਆ ਸੁਬਰਾਮਨੀਅਮ ਜੈ ਸ਼ੰਕਰ, ਉਹ ਨਿਆਗਰਾ ਦੇ ਵਿੱਚ ਕੈਨੇਡਾ ਦੇ ਵਿੱਚ ਮੀਟਿੰਗ ਦੇ ਉੱਤੇ ਆਏ ਹੋਏ ਸੀ ਤੇ ਸਿੱਖ ਕਾਫੀ ਵੱਡੀ ਗਿਣਤੀ 'ਚ ਉਹਨਾਂ ਨੇ 36 ਘੰਟੇ ਦੇ ਕਰੀਬ ਜਿਹੜਾ ਆ ਪ੍ਰੋਟੈਸਟ ਕੀਤਾ ਹੈਗਾ ਉੱਥੇ ਆਊਟਲੈਟ ਕਲੈਕਸ਼ਨ ਨਿਆਗਰਾ ਦੇ ਵਿੱਚ। ਸੋ ਕਹਿੰਦੇ ਵੀ ਇਹ ਸਿੱਖਾਂ ਦੀ ਆਜ਼ਾਦੀ ਦੀ ਗੱਲਬਾਤ ਤੇ ਪਲੱਸ ਜੋ ਧੱਕਾ ਹੋ ਰਿਹਾ ਹੈਗਾ ਆ ਉਹਦੇ ਸੰਬੰਧ ਦੇ ਵਿੱਚ ਕੀਤਾ, ਕਿਸ ਤਰ੍ਹਾਂ ਜਿਹੜੇ ਹਿੰਦੁਸਤਾਨ ਮੁਲਕ ਦੇ ਜਿਹੜੇ ਲੀਡਰ ਆ ਉਹ ਡਾਇਰੈਕਟਲੀ ਇਨਵੋਲਵ ਆ ਸਿੱਖਾਂ ਨੂੰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, UK ਤੇ ਪਾਕਿਸਤਾਨ ਦੇ ਵਿੱਚ ਮਾਰਨ ਦੇ ਲਈ। ਸੋ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਆ ਨਿਆਗਰਾ ਦੇ ਵਿੱਚ ਜਿਹੜਾ ਹੋਇਆ ਹੈਗਾ ਆ। ਇੰਡੀਆ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਹੁਣੀ ਜਦੋਂ ਉੱਥੇ ਪਹੁੰਚੇ ਹੋਏ ਆ ਉਹਨਾਂ ਦੇ ਅਗੇਂਸਟ ਲੋਕਾਂ ਨੇ ਖਾਲਿਸਤਾਨ ਦੇ ਝੰਡੇ ਵੀ ਬਹੁਤ ਚੱਕੇ ਹੋਏ ਸੀ ਤੇ 36 ਘੰਟੇ ਲਗਾਤਾਰ ਜਿਹੜਾ ਆ ਪ੍ਰੋਟੈਸਟ ਹੋਇਆ ਹੈਗਾ ਜੀ। ਅਗਲੀ ਖਬਰ 'ਤੇ ਚੱਲੀਏ ਰਾਜਕਨਵੀਰ ਸਿੰਘ ਜੀ। ਅੱਜ ਕੱਲ ਮੀਂਹ ਪੈ ਰਿਹਾ ਬਹੁਤ ਤੇ ਆਪਾਂ ਵੀ ਫਰਿਜ਼ਨ ਵਾਲੇ ਸਟੂਡੀਓ 'ਚ ਆ, ਸਾਰੀ ਰਾਤ ਫਰਿਜ਼ਨੋ 'ਚ ਬਹੁਤ ਜ਼ਿਆਦਾ ਮੀਂਹ ਪਿਆ। ਫਰਿਜ਼ਨ ਵਾਲੇ ਏਰੀਏ 'ਚ ਕੱਲ ਬੇ ਏਰੀਏ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਪਿਆ। ਐਟਮੋਸਫੇਰਿਕ ਰਿਵਰ ਆਇਆ ਹੋਇਆ ਹੈਗਾ ਆ। ਸੈਂਟਰ ਵੈਲੀ ਦੇ ਵਿੱਚ ਵੀ ਫਲੱਡਸ ਕਈ ਜਗ੍ਹਾ ਆ ਰਹੇ ਆ। ਲਾਸ ਐਂਜਲਸ ਏਰੀਏ ਦੇ ਵਿੱਚ ਜਿਹੜੀ ਡਿਬਰੀ ਫਲੋ ਆ ਉਹਦਾ ਜਿਹੜਾ ਕਾਫੀ ਰਿਸਕ ਹੈਗਾ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਉੱਥੇ ਅੱਗਾਂ ਲੱਗੀਆਂ ਸੀਗੀਆਂ
ਤੇ ਹੁਣ ਜੇ ਇੰਨੀ ਭਾਰੀ ਮੀਂਹ ਪੈਂਦਾ ਆ ਉਹਦੇ ਨਾਲ ਜਿਹੜੀ ਆ ਡਿਬਰੀ ਆ ਉਹ ਰਨ ਹੁੰਦੀ ਆ ਤੇ ਫਲੱਡਿੰਗ ਹੋਣ ਦੇ ਜਿਹੜੇ ਕਾਫੀ ਜ਼ਿਆਦਾ ਚਾਂਸ ਹੈਗੇ ਆ। ਹਾਈਵੇ 101 ਨੀਅਰ ਗੈਵੀਓਟਾ ਸੈਂਟਾ ਬਾਰਬਰਾ ਏਰੀਏ ਦੇ ਵਿੱਚ 2.5 ਇੰਚ ਤੱਕ ਜਿਹੜਾ ਮੀਂਹ ਆ ਉਹ ਪਿਆ ਹੈਗਾ ਆ। 22 ਰਿਪੋਰਟਸ ਹੁਣ ਤੱਕ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਆਈਆਂ ਜਿਹੜੀ ਫਲੱਡਿੰਗ ਹੋਈ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਮੇਨਲੀ ਅਰਾਊਂਡ ਬੇ ਏਰੀਆ ਤੇ ਸੈਕਰਾਮੈਂਟੋ ਦਾ ਜਿਹੜਾ ਮੇਨ ਜਿਹੜਾ ਮੈਟਰੋ ਏਰੀਆ ਹੈਗਾ। 2 ਤੋਂ ਲੈ ਕੇ 5 ਇੰਚ ਤੱਕ ਜਿਹੜਾ ਮੀਂਹ ਆ ਉਹ ਫੁੱਟ ਹਿਲਸ ਆਫ ਦਾ ਨਾਰਦਰਨ ਸਿਆਰਾ, ਸੈਂਟਾ ਕਰੂਜ਼, ਸੈਂਟਾ ਲੂਸੀਆ ਮਾਊਂਟੇਨਸ ਇਹਨਾਂ ਦੇ ਵਿੱਚ ਪਿਆ ਹੈਗਾ। ਮਰੀਨ ਕਾਉਂਟੀ ਦੇ ਵਿੱਚ ਨਾਰਥ ਆਫ ਜੋ ਸੈਨ ਫਰਾਂਸਿਸਕੋ ਆ ਉੱਥੇ 80 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਚੱਲੀਆਂ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਦਰਖਤ ਆ ਉਹ ਵੀ ਡਿੱਗ ਪਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇੱਕ ਵਾਰੀ ਫੇਰ ਫਲੱਡ ਵਾਚਸ ਜਿਹੜੇ ਆ ਉਹ ਇਸ਼ੂ ਕੀਤੇ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਪੂਰੇ ਦਾ ਪੂਰਾ ਐਲਏ ਬੇਸਨ ਤੇ ਸੈਨ ਡੀਗੋ ਵਾਲਾ ਏਰੀਆ, ਮੋਹਾਵੀ ਡੈਜ਼ਰਟ ਦੇ ਵਿੱਚ ਵੀ ਜਿਹੜੇ ਆ ਇਹ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਸਦਰਨ ਸਿਆਰਾ ਦੇ ਵਿੱਚ ਜਿਹੜਾ ਤੇ ਨਾਰਦਰਨ ਸਿਆਰਾ ਦੇ ਵਿੱਚ ਕਹਿੰਦੇ ਪਈ 8000 ਫੁੱਟ ਦੀ ਐਲੀਵੇਸ਼ਨ ਤੋਂ ਉੱਪਰ ਜਿਹੜੀ ਆ ਸਨੋ ਪੈਣ ਜਾ ਰਹੀ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਸ਼ਨੀਚਰਵਾਰ ਨੂੰ ਫਲੱਡ ਦੇ ਕਾਫੀ ਜਿਹੜੇ ਚਾਂਸ ਹੈਗੇ ਆ ਵੱਖ-ਵੱਖ ਏਰੀਏ ਦੇ ਵਿੱਚ। ਐਤਵਾਰ ਤੱਕ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਉਹ ਪੈਂਦਾ ਰਹੂਗਾ। ਮੰਡੇ ਟਿਊਜ਼ਡੇ ਤੱਕ ਵੀ ਕਈ ਏਰੀਆ ਜਿਹੜਾ ਸਦਰਨ ਕੈਲੀਫੋਰਨੀਆ ਉੱਥੇ ਮੀਂਹ ਪੈਣ ਦੇ ਜਿਹੜੇ ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸਿਆ ਗਿਆ ਹੈਗਾ। ਜੀ, ਇੱਕ ਹੋਰ ਲਵਾਂਗੇ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਜੁੜਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ।
ਦੇਖ ਤੋਂ ਅਜੇ ਕਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਹੇਟ ਇੰਨੀ ਜ਼ਿਆਦਾ ਫੈਲੀ ਹੋਈ ਆ, ਇੱਕ ਜੂਨੀਅਰ ਸਟੂਡੈਂਟ ਬੋਸਟਨ ਯੂਨੀਵਰਸਿਟੀ ਦਾ ਤੇ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਕਾਲਜ ਰਿਪਬਲਿਕਨ ਚੈਪਟਰ ਦਾ, ਉਹਨ ਕਹਿੰਦਾ ਵੀ ਮੈਂ ਬਹੁਤ ਵਾਰ ਕਾਲ ਕੀਤੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਉਹਨਾਂ ਦੀ ਨੇਬਰਹੁੱਡ ਦੇ ਵਿੱਚ ਇੱਕ ਕਾਰ ਵਾਸ਼ ਆ ਤੇ ਉੱਥੇ ਇਲੀਗਲ ਲੋਕ ਕੰਮ ਕਰਦੇ ਹੈਗੇ, ਅਮਰੀਕਨ ਜੌਬਾਂ ਉਹ ਨਹੀਂ ਲਈਆਂ ਹੋਈਆਂ। ਉਹ ਤੋਂ ਬਾਅਦ ਉੱਥੇ ਰੇਡ ਪਈ ਤੇ ਰੇਡ ਤੋਂ ਬਾਅਦ 9 ਜਣਿਆਂ ਨੂੰ ਅਰੈਸਟ ਕੀਤਾ ਗਿਆ। ਟ੍ਰੀਸ਼ੀਆ ਮੈਕਲੌਫਲਿਨ ਜੋ ਸਪੋਕਸਮੈਨ ਆ, ਸਪੋਕਸਪਰਸਨ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੇ ਇਹ ਕਿਹਾ ਵੀ 9 ਇੰਡੀਵਿਜੂਅਲ ਨੂੰ ਫੜਿਆ ਗਿਆ ਜੋ ਕਿ ਕੰਟਰੀ 'ਚ ਇਲੀਗਲੀ ਸੀ, ਪਰ ਟ੍ਰੀਸ਼ੀਆ ਮੈਕਲੌਫਲਿਨ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਉਹ ਫੈਲਨੀ ਲੱਗਦੀ ਆ ਕਿਉਂਕਿ ਇਲੀਗਲੀ ਉਹ ਐਂਟਰ ਹੋਇਆ, ਜਦ ਕਿ ਜਿਹੜਾ ਉਹਨਾਂ ਨੂੰ ਰੀਪ੍ਰੈਜ਼ੈਂਟ ਕਰਨ ਵਾਲਾ ਜਿਹੜਾ ਅਟਾਰਨੀ ਆ ਉਹ ਇਹ ਕਹਿ ਰਿਹਾ ਵੀ ਸਾਰਿਆਂ ਦੇ ਕੋਲ ਵਰਕ ਪਰਮਿਟ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਵਰਕ ਪਰਮਿਟ ਵਾਲਿਆਂ ਨੂੰ ਵੀ ਇਹ ਇਲੀਗਲ ਆ, ਬਾਰ-ਬਾਰ ਕਹਿ ਰਹੇ ਹੈਗੇ ਆ। ਪਹਿਲਾਂ ਟਰੱਕਿੰਗ ਇੰਡਸਟਰੀ ਸੀ, ਹੁਣ ਇਹ ਕਾਰ ਵਾਸ਼ ਤੇ ਕੰਮ ਕਰਨ ਵਾਲਿਆਂ ਨੂੰ ਵੀ। ਪਰ ਇਹਦਾ ਕੀ ਹੋਇਆ ਵੀ ਇਸ ਤੋਂ ਬਾਅਦ ਯੂਨੀਵਰਸਿਟੀ ਦਾ ਇਹ ਜਿਹੜਾ ਸਟੂਡੈਂਟ ਆ, ਸੋ ਇਹਦਾ ਕਾਫੀ ਵਿਰੋਧ ਹੋਇਆ। ਲੋਕਾਂ ਨੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀ, ਉਹਨਾਂ ਨੇ ਕਾਫੀ ਇਹਦੀ ਜਿਹੜੀ ਖਿੱਚਾਧੂਈ ਕੀਤੀ ਵੀ ਤੂੰ ਇਹ ਕਿਹੜੀ ਜਿਹੜਾ ਕੰਮ ਕਰਨ ਲੱਗਾ ਹੈਗਾ, ਵੀ ਜਿਹੜੇ ਮਿਹਨਤ ਕਰ ਰਹੇ ਹੈਗੇ ਲੋਕ, ਉਹਨਾਂ ਨੂੰ ਤੂੰ ਗਲਤ ਇਨਫੋਰਮੇਸ਼ਨ ਦੇ ਕੇ ਜਿਹੜਾ ਅਰੈਸਟ ਕਰਵਾਇਆ ਹੈਗਾ। ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੱਲਾ ਇਹ ਨਹੀਂ ਹੈ ਵੀ ਜਿਹੜੇ ਕੋਈ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਉਹੋ ਹੀ ਰਿਪੋਰਟ ਕਰ ਰਹੇ ਆ। ਹੁਣ ਯੂਨੀਵਰਸਿਟੀ ਦਾ ਸਟੂਡੈਂਟ ਆ, ਉਹਨੇ ਜਿਹੜਾ ਰਿਪੋਰਟ ਕੀਤਾ ਵੀ ਜੀ ਉੱਥੇ ਉਹਦੇ ਨੇਬਰਹੁੱਡ 'ਚ ਜਿਹੜੀ ਕਾਰ ਵਾਸ਼ ਆ ਉੱਥੇ ਇਲੀਗਲ ਲੋਕ ਕੰਮ ਕਰਦੇ ਹੈਗੇ ਆ, ਜਦ ਕਿ ਉਹਨਾਂ ਦੇ ਅਟਾਰਨੀ ਦੇ ਮੁਤਾਬਕ ਇਹ ਹੁਣ ਪਤਾ ਚੱਲਿਆ ਵੀ ਉਹ ਸਾਰਿਆਂ ਦੇ ਕੋਲ ਵਰਕ ਪਰਮਿਟ ਸੀ ਤੇ ਅਟਾਰਨੀ ਨੇ ਇਹ ਕਿਹਾ ਵੀ ਹਰ ਇੱਕ ਬੰਦਾ ਜੋ ਅਮਰੀਕਾ ਦੇ ਵਿੱਚ ਹੈਗਾ ਉਹ ਐਂਟਾਈਟਲਡ ਆ ਡਿਊ ਪ੍ਰੋਸੈਸ ਇਨ ਦਾ ਲਾਜ਼ regardless of their race, their religion, their creed, their place of birth ਜਾਂ ਸਿਟੀਜ਼ਨਸ਼ਿਪ ਸਟੇਟਸ। ਤੇ ਜਿਹੜੀ ਡਿਊ ਪ੍ਰੋਸੈਸ ਆ ਇਹ ਸਾਰੇ ਲੋਕਾਂ ਤੇ ਅਪਲਾਈ ਹੁੰਦੀ ਆ ਅਮਰੀਕਾ ਦੀ ਧਰਤੀ ਤੇ, ਨਾ ਕਿ ਤੁਸੀਂ ਜਿਹੜਾ ਉਹਨਾਂ ਦਾ ਕਲਰ ਦੇਖ ਲਿਆ ਵੀ ਉਹ ਸਪੈਨਿਸ਼ ਮੂਲ ਦੇ ਆ ਤੇ ਉਹਨਾਂ ਨੂੰ ਚੱਕ ਲਓ ਵੀ ਜੀ ਉਹ ਇਲੀਗਲ ਹੈਗੇ ਆ। ਜੀ, ਪੈਨਸਿਲਵੇਨੀਆ ਦਾ ਇੱਕ ਸ਼ੈਰਿਫ ਜਿਸ ਨੇ ਆਈਸ ਦੇ ਨਾਲ ਡੀਲ ਬਣਾਈ ਸੀ, ਉਸ ਤੋਂ ਕੁਝ ਮਹੀਨੇ ਬਾਅਦ ਉੱਥੋਂ ਦੇ ਲੋਕਾਂ ਨੇ ਉਸ ਨੂੰ ਵੋਟ ਆਊਟ ਕਰ ਦਿੱਤਾ। ਬਕਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਐਗਰੀਮੈਂਟ ਬਣਾਇਆ ਸੀਗਾ ਵੀ ਉਹਨਾਂ ਦੇ ਜਿਹੜੇ ਸ਼ੈਰਿਫ ਦੇ ਡੈਪਟੀਜ਼ ਆ ਉਹ ਇਮੀਗ੍ਰੇਸ਼ਨ ਡਿਊਟੀਜ਼ ਵੀ ਜਿਹੜੀਆਂ ਉਹ ਨਿਭਾਉਣਗੇ। ਸੋ ਇਹ ਤੋਂ ਬਾਅਦ ਦੇ ਵਿੱਚ ਜਦ ਹੁਣ ਇਲੈਕਸ਼ਨ ਉੱਥੇ ਆਈਆਂ ਤਾਂ ਲੋਕਾਂ ਨੇ ਇਸ ਜਿਹੜੇ ਪੈਨਸਿਲਵੇਨੀਆ ਦੇ ਜਿਹੜੇ ਸ਼ੈਰਿਫ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਹੁਣ ਦਿਖਾ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਸ ਨੂੰ ਕਾਫੀ ਜਿਹੜੇ ਇਹਦੇ ਡੈਮੋਕ੍ਰੈਟਿਕ ਓਪੋਨੈਂਟ ਸੀ ਤੇ ਜਿਹੜੇ ਹੋਰ ਕਈ ਰਾਈਟ ਗਰੁੱਪਸ ਆ ਉਹਦਾ ਦਾ ਕ੍ਰਿਟਿਸਿਜ਼ਮ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਫਰੈਡ ਹੈਰਨ ਨਾਮ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹੋਏ ਜਿਹੜੇ ਸ਼ੈਰਿਫ ਬਕਸ ਕਾਉਂਟੀ ਦੇ, ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਈਸ ਦੇ 287G ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਸਾਈਨ ਕੀਤੇ ਸੀਗੇ ਤੇ ਉਹਨਾਂ ਨੇ ਡੈਲੀਗੇਟ ਕੀਤਾ ਸੀਗਾ ਫੈਡਰਲ ਇਮੀਗ੍ਰੇਸ਼ਨ ਰਿਸਪੌਂਸਿਬਿਲਟੀਜ਼ ਲੋਕਲ ਲਾ ਐਨਫੋਰਸਮੈਂਟ ਡਿਪਾਰਟਮੈਂਟਸ ਦੇ ਲਈ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਲੋਕਾਂ ਨੇ ਬੇਸਿਕਲੀ ਇਸ ਨੂੰ ਵੋਟ ਆਊਟ ਕਰ ਦਿੱਤਾ। ਇਹ ਵੈਸੇ ਕੋਈ ਪਹਿਲੀ ਲਾ ਐਨਫੋਰਸਮੈਂਟ ਏਜੰਸੀ ਨਹੀਂ ਆ ਜਿਸ ਨੇ ਇਸ ਤਰੀਕੇ ਦੇ ਨਾਲ ਆਈਸ ਦੇ ਨਾਲ ਸਮਝੌਤੇ ਜਿਹੜੇ ਆ ਉਹ ਕੀਤੇ ਜਿਹੜੇ ਹੋਣ। ਇਸ ਤੋਂ ਇਲਾਵਾ ਪੈਨਸਿਲਵੇਨੀਆ ਦੇ 5 ਹੋਰ ਜਿਹੜੇ ਸ਼ੈਰਿਫ ਦੇ ਆਫਿਸ ਆ ਉਹਨਾਂ ਨੇ ਵੀ ਆਈਸ ਦੇ ਨਾਲ ਇਦਾਂ ਦੇ ਹੀ ਜਿਹੜੇ ਸਮਝੌਤੇ ਆ ਉਹ ਕੀਤੇ ਹੋਏ ਨੇ ਤੇ ਟਾਸਕ ਫੋਰਸ ਮਾਡਲ ਜਿਹੜਾ ਆ ਉਹ ਬਣਾਇਆ ਆ। ਬਕਸ ਕਾਉਂਟੀ ਦੇ ਜਿਹੜੇ 17 ਲਾ ਐਨਫੋਰਸਮੈਂਟ ਆਫਿਸਰਸ ਆ ਉਹਨਾਂ ਨੂੰ ਆਈਸ ਦੀ ਟ੍ਰੇਨਿੰਗ ਵੀ ਜਿਹੜੀ ਉਹ ਮਿਲ ਗਈ ਸੀਗੀ ਇਹਨਾਂ ਦੇ ਜਿਹੜੇ ਉਹ ਬਣੇ ਗਏ ਸਮਝੌਤੇ ਤੋਂ ਬਾਅਦ ਦੇ ਵਿੱਚ। ਹੁਣ ਜਿਹੜੇ ਇੱਕ ਨਵੇਂ 33 ਸਾਲਾਂ ਦੇ ਆਰਮੀ ਵੈਟਰਨ ਤੇ ਲਾਇਰ ਜਿਸ ਨੇ ਪਬਲਿਕ ਸੇਫਟੀ ਅਫੀਸ਼ੀਅਲ ਦੇ ਤੌਰ ਦੇ ਉੱਤੇ ਗਵਰਨਰ ਜੋਸ਼ ਸ਼ਪੀਰੋ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕੀਤਾ ਆ, ਡੈਨੀ ਕੈਸਲਰ ਜਿਹੜੇ ਆ ਉਹ ਸ਼ੈਰਿਫ ਇਲੈਕਟ ਹੋਏ ਆ। ਉਹਨਾਂ ਦੀ ਜਿਹੜੀ ਉਹ ਜਿੱਤ ਜਿਹੜੀ ਉਹ ਹੋਈ ਆ। ਸੋ ਉਹ ਆਈਸ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਬਕਾ ਸ਼ੈਰਿਫ ਕੰਮ ਕਰਦੇ ਸੀ, ਕਹਿੰਦੇ ਵੀ ਉੱਦਾਂ ਦਾ ਅਸੀਂ ਵਰਤਾਰਾ ਜਿਹੜਾ ਆ ਉਹ ਨਹੀਂ ਰੱਖਾਂਗੇ। ਕਾਉਂਟੀ ਦੇ ਡਾਟਾ ਦੇ ਮੁਤਾਬਕ 25,000 ਵੋਟ ਦੇ ਨਾਲ ਇਹ ਆਈਸ ਦੇ ਨਾਲ ਸਮਝੌਤਾ ਕਰਨ ਵਾਲਾ ਜਿਹੜਾ ਸ਼ੈਰਿਫ ਆ ਪੈਨਸਿਲਵੇਨੀਆ ਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ
ਪਿਆ ਹੈ। ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੀ ਜਾਈਏ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਪੂਰੇ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ 'ਚ ਕਿਤੇ ਵੀ ਬੇ ਏਰੀਏ ਦਾ ਸਭ ਤੋਂ ਵੱਡਾ ਜਿਹੜਾ ਸਟੇਸ਼ਨ 1170 AM ਆ। ਜਦੋਂ ਤੁਸੀਂ ਬੇ ਏਰੀਏ ਨੂੰ ਜਾਂਦੇ ਹੈਗੇ ਆ, ਯੂਬਾ ਸਿਟੀ, ਸੈਕਰਾਮੈਂਟੋ ਤੋਂ ਲੈ ਕੇ ਮੋਡੈਸਟੋ, ਸਟਾਕਟਨ, ਇੱਥੇ ਫਰਿਜ਼ਨੋ ਤੱਕ ਤੁਸੀਂ ਕਾਰਾਂ ਦੇ ਵਿੱਚ 1170 AM ਸੁਣ ਸਕਦੇ ਆ, ਘਰਾਂ ਦੇ ਵਿੱਚ ਵੀ ਸੁਣ ਸਕਦੇ ਆ। ਰੇਡੀਓ ਸੈਟਸ ਦੀ ਜ਼ਰੂਰਤ ਆ, ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਸਕਦੇ ਹੋ। ਸੋ ਜਦੋਂ ਵੀ ਤੁਸੀਂ ਵੱਖ-ਵੱਖ ਸ਼ਹਿਰਾਂ ਤੋਂ ਬੇ ਏਰੀਏ ਜਾਂਦੇ ਆ, ਬਹੁਤ ਵਾਰ ਕਾਲਸ ਆਉਂਦੀਆਂ, ਤਾਂ ਕਰਕੇ ਅਸੀਂ ਵਾਰ-ਵਾਰ ਦੱਸ ਰਹੇ ਹਾਂ ਵੀ ਤੁਹਾਡੀ ਕਿਹੜੀ ਫ੍ਰੀਕੁਐਂਸੀ ਆ। ਸੋ ਉਹਨੂੰ ਨੋਟ ਕਰ ਲਓ 1170 AM, ਤੇ ਬੇ ਏਰੀਏ ਦਾ ਇਹ ਸਭ ਤੋਂ ਵੱਡਾ ਸਟੇਸ਼ਨ ਆ 50,000 ਵਾਟ ਦਾ। ਸੋ ਜਿਹੜੇ ਤੁਹਾਡੇ ਹੋਰ ਵੀ ਜਾਣ ਪਛਾਣ ਵਾਲੇ ਹੁੰਦੇ ਆ, ਬਿਜ਼ਨੈਸਿਸ ਆ, ਉਹਨਾਂ ਨੂੰ ਵੀ ਜਿਹੜੀ ਐਡਵਰਟਾਈਜ਼ਮੈਂਟ ਦੇ ਲਈ, ਜੇ ਤੁਸੀਂ ਸੱਚਮੁੱਚ ਹੀ ਸਾਡੇ ਪ੍ਰੋਗਰਾਮਾਂ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਜਿਹੜਾ ਆ ਕਿਹਾ ਕਰੋ, ਤਾਂ ਕਿ ਜਿਹੜਾ ਪੰਜਾਬੀ ਰੇਡੀਓ ਦੇ ਵਿੱਚ ਉਹ ਆਪਣੇ ਬਿਜ਼ਨੈਸਿਸ ਨੂੰ ਐਡਵਰਟਾਈਜ਼ ਕਰ ਸਕਣ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।